ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਵੇਖ ਸੁਣ ਰਹੇ ਹੋ ਤੁਸੀਂ। ਇਸ ਸਮੇਂ ਦਾ ਵਿਸ਼ੇਸ਼ ਪ੍ਰੋਗਰਾਮ ਬਿਯੋਂਡ ਦਾ ਹੈਡਲਾਈਨਸ ਵਿਦ ਮਨਦੀਪ ਪੂਨੀਆ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹਾਂ। ਇਸ ਪ੍ਰੋਗਰਾਮ ਦੇ ਵਿੱਚ ਸਾਥ ਹੁੰਦਾ ਸੀਨੀਅਰ ਪੱਤਰਕਾਰ ਮਨਦੀਪ ਪੂਨੀਆ ਜੀ ਦਾ ਤੇ ਦੇਸ਼ ਵਿਦੇਸ਼ ਦੇ ਨਾਲ ਜੁੜੀਆਂ ਹੋਈਆਂ ਕਈ ਅਹਿਮ ਖਬਰਾਂ ਹੁੰਦੀਆਂ ਨੇ। ਸੋ ਕਰਦੇ ਹਾਂ ਸਵਾਗਤ, ਫਿਰ ਉਹ ਖਬਰਾਂ ਦਾ ਕਰਾਂਗੇ। ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਜੀ। ਸ਼ੁਕਰੀਆ। ਸਤਿ ਸ੍ਰੀ ਅਕਾਲ ਗੁਰਪ੍ਰੀਤ। ਸਤਿ ਸ਼੍ਰੀ ਅਕਾਲ ਜੀ। ਸੋ ਸਭ ਤੋਂ ਪਹਿਲੀ ਖਬਰ ਦੇ ਵੱਲ ਜੇਕਰ ਮੈਂ ਚੱਲਾਂ ਤਾਂ ਮਾਈ ਫਰੈਂਡ ਕਰਦੇ ਰਹਿੰਦੇ ਨੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਹੋਣੀ। ਜਿਸ ਵਿਅਕਤੀ ਨੂੰ ਉਸ ਵਿਅਕਤੀ ਨੇ ਫਰੈਂਡ ਵੀ ਆਖ ਦਿੱਤਾ ਤੇ ਨਾਲ ਦੀ ਨਾਲ ਆਪਣੀ ਜਿੱਦ ਵੀ ਪੁਗਾ ਲਈ ਹੈ। ਉਹੀ ਗੱਲ ਟਰੰਪ ਦੀ ਕਰ ਰਹੇ ਹਾਂ ਕਿ ਟਰੰਪ ਦੇ ਵੱਲੋਂ ਆਖਿਰਕਾਰ 25% ਟੈਰਿਫ ਲਾਉਣ ਦਾ ਐਲਾਨ ਕਰ ਦਿੱਤਾ ਗਿਆ ਤੇ ਨਾਲ ਦੀ ਨਾਲ ਰੂਸ ਨਾਲ ਵਪਾਰ ਨੂੰ ਲੈ ਕੇ ਵੀ ਕਈ ਅਹਿਮ ਗੱਲਾਂ ਕਹੀਆਂ ਨੇ। ਭਾਰਤ ਦੇ ਪੱਖ ਤੋਂ ਸਮਝਾਉਣ ਦੀ ਕੋਸ਼ਿਸ਼ ਕਰਿਓ ਕਿ ਕਿੱਥੇ ਕਮੀ ਰਹਿ ਗਈ ਹੈ ਭਾਰਤ ਦੇ ਕੋਲੋਂ ਡਿਪਲੋਮੈਸੀ ਦੇ ਵਿੱਚ, ਜਾਂ ਕਹਿ ਲਈਏ ਵੀ ਕਿੱਥੇ ਫੇਲ ਹੋਇਆ ਹੈ ਇਸ ਇੰਨਾ ਟੈਰਿਫ ਚੱਲਣ ਦੇ ਮਾਮਲੇ। ਦੇਖੋ ਗੁਰਪ੍ਰੀਤ, ਪਹਿਲਾਂ ਭਾਰਤ ਜੇ ਆਪਾਂ 20ਵੀਂ ਸਦੀ ਦੀ ਗੱਲ ਕਰੀਏ ਤਾਂ ਭਾਰਤ ਕਿਤੇ ਨਾ ਕਿਤੇ ਰਸ਼ੀਆ ਨਾਲ, ਰੂਸ ਨਾਲ ਵਪਾਰ ਕਰਦਾ ਰਿਹਾ ਹੈਗਾ। ਉੱਥੋਂ ਹੀ ਮਿਲਟਰੀ, ਬਹੁਤ ਸਾਰੀ ਮਿਲਟਰੀ ਟੈਕਨੀਕਸ, ਬਹੁਤ ਸਾਰੇ ਆਪਾਂ ਨੂੰ ਪਤਾ ਹੈ ਕਿ ਜਿਹੜੇ ਮਿਲਟਰੀ ਇਕਵਿਪਮੈਂਟਸ ਹੈ ਉਹ ਵੀ ਰਸ਼ੀਆ ਤੋਂ ਲੈਂਦਾ ਰਿਹਾ ਹੈਗਾ ਭਾਰਤ। ਪਰ ਆਪਾਂ ਨੂੰ ਪਤਾ ਹੈ ਕਿ ਜਦੋਂ LPG ਲਿਬਰਲਾਈਜੇਸ਼ਨ, ਗਲੋਬਲਾਈਜੇਸ਼ਨ, ਪ੍ਰਾਈਵੇਟਾਈਜੇਸ਼ਨ 1991 ਚ ਜਿਹੜੇ ਮਨਮੋਹਨ ਸਿੰਘ ਹੈਗੇ ਆ, ਉਹ ਜਦੋਂ ਖੋਲਦੇ ਨੇ ਇੰਡੀਆ ਦੀ ਇਕੋਨਮੀ ਨੂੰ, ਉਸ ਤੋਂ ਬਾਅਦ ਪੂਰੀ ਦੁਨੀਆ ਵਾਸਤੇ ਦੁਨੀਆ ਇੱਕ ਗਲੋਬਲ ਵਿਲੇਜ ਹੈ, ਉਸ ਨਾਰੇ ਦੇ ਤਹਿਤ ਇੰਡੀਆ ਨੇ ਪੂਰੀ ਸਾਰੀ ਦੁਨੀਆ ਨਾਲ ਵਪਾਰ ਕਰਨ ਦੀ ਕੋਸ਼ਿਸ਼ ਕੀਤੀ ਹੈ। ਦੇਖੋ ਸ਼ੁਰੂਆਤ ਕਿੱਥੋਂ ਹੁੰਦੀ ਹੈ? ਇੰਡੀਆ ਆਜ਼ਾਦ ਹੁੰਦਾਗਾ 47 ਚ। ਉਸ ਤੋਂ ਬਾਅਦ ਉਹ ਨਹਿਰੂ ਹੋਰੀ ਕਹਿੰਦੇ ਨੇ ਕਿ ਅਸੀਂ ਤਾਂ ਨੋਨ ਅਲਾਈਨ ਮੂਵਮੈਂਟ ਹੈ, ਅਸੀਂ ਕਿਸੇ ਨਾਲ ਨਹੀਂ, ਅਸੀਂ ਨਾ ਉਹ ਰਸ਼ੀਆ ਨਾਲ ਗਏ, ਨਾ ਉਹ ਕਿਤੇ ਨਾ ਕਿਤੇ ਅਮਰੀਕਾ ਨਾਲ ਗਏ। ਲੇਕਿਨ ਜਦੋਂ ਉਹਨਾਂ ਦੀ ਬੇਟੀ ਹੈ ਜਵਾਹਰ ਲਾਲ ਨਹਿਰੂ ਦੀ, ਜਦੋਂ ਮਿਸਿਸ ਗਾਂਧੀ ਦਾ ਟਾਈਮ ਆਉਂਦਾਗਾ ਤੇ ਇੰਦਰਾ ਗਾਂਧੀ ਕਿਤੇ ਨਾ ਕਿਤੇ ਪ੍ਰੋ ਰੂਸ ਦਿਖਦੇ ਨੇ, ਪ੍ਰੋ ਰਸ਼ੀਆ ਦਿਖਦੇ ਨੇ। ਤੇ ਉਹ ਨਿਕਸਨ ਵਾਲਾ ਵੀ ਕੇਸ ਆਪਾਂ ਨੂੰ ਪਤਾ ਹੈ 71 ਚ, ਉਹ ਕਿਵੇਂ ਅਮਰੀਕਾ ਦੇ ਜਿਹੜੇ ਰਾਸ਼ਟਰਪਤੀ ਸੀ ਨਿਕਸਨ, ਉਹਨਾਂ ਨੂੰ ਅੱਖਾਂ ਦਿਖਾ ਕੇ ਆ ਗਏ ਸੀਗੇ। ਤੇ ਉਸ ਤੋਂ ਬਾਅਦ 91 ਤੋਂ ਬਾਅਦ ਜਦੋਂ ਮਨਮੋਹਨ ਸਿੰਘ ਵਿੱਤ ਮੰਤਰੀ ਸੀ, ਫਾਈਨੈਂਸ ਮਿਨਿਸਟਰ ਸੀ, ਉਸ ਤੋਂ ਬਾਅਦ ਇੱਕ ਅੱਡ ਤੋਂ ਦੌਰ ਸ਼ੁਰੂ ਹੁੰਦਾ। ਉਸ ਟਾਈਮ ਫਿਰ ਇੰਡੀਆ ਸਾਰੀ ਦੁਨੀਆ ਨਾਲ ਹੀ ਵਪਾਰ ਕਰਨਾ ਸ਼ੁਰੂ ਕਰਦਾਗਾ। ਦੇਖੋ ਅਮਰੀਕਾ ਦੀ ਹਸਰਤ ਹਮੇਸ਼ਾ ਰਹੀ ਹੈ ਕਿ ਉਹ ਆਪਣੇ ਐਗਰੀ ਪ੍ਰੋਡਕਟਸ, ਡੇਅਰੀ ਪ੍ਰੋਡਕਟਸ ਇੰਡੀਆ ਦੀ ਮਾਰਕੀਟ 'ਚ ਵੇਚੇ। ਅਮਰੀਕਾ ਕੋਲ ਆਪਾਂ ਨੂੰ ਪਤਾ ਕਿ ਖੁੱਲੀਆਂ ਜ਼ਮੀਨਾਂ ਨੇ, ਵਧੀਆ ਖੇਤੀ ਹੁੰਦੀ ਉੱਥੇ, ਤੇ ਇਸ ਕਰਕੇ ਉਹ ਇੰਡੀਆ ਨੂੰ ਇੱਕ ਪੋਟੈਂਸ਼ੀਅਲ ਮਾਰਕੀਟ ਦੇ ਤੌਰ ਤੇ ਦੇਖਦੇ ਨੇ। ਲਗਜ਼ਰੀ ਆਈਟਮਸ, ਲਗਜ਼ਰੀ ਗੱਡੀਆਂ, ਇਹ ਸਾਰੇ ਮਾਮਲੇ 'ਚ ਵੀ ਅਮਰੀਕਨ ਕੰਪਨੀਆਂ ਇੰਡੀਆ ਨੂੰ ਇੱਕ ਪੋਟੈਂਸ਼ੀਅਲ ਮਾਰਕੀਟ ਦੇ ਤੌਰ ਤੇ ਦੇਖਦੇ ਨੇ। ਤੇ ਲੇਕਿਨ ਇੰਡੀਆ ਕਿਉਂਕਿ ਆਪਣੇ ਕਿਸਾਨਾਂ ਨੂੰ ਪ੍ਰੋਟੈਕਟ ਕਰਨ ਵਾਸਤੇ, ਦੇਖੋ 90s ਦੇ ਵਿੱਚ ਇੱਕ ਡੰਕਲ ਪ੍ਰਸਤਾਵ ਆਇਆ ਸੀਗਾ, ਉਹਦਾ ਕਹਿਣਾ ਵੀ ਇਹੀ ਸੀਗਾ ਕਿ ਬੇਸਿਕਲੀ ਇੰਡੀਆ ਦੀ ਜਿਹੜੀ ਐਗਰੀ ਪ੍ਰੋਡਕਟਸ ਵਾਸਤੇ ਇੰਡੀਆ ਦੀ ਮਾਰਕੀਟ ਨੂੰ ਖੋਲਿਆ ਜਾਵੇ। ਉਸ ਟਾਈਮ ਵੀ ਕਿਸਾਨਾਂ ਨੇ ਪ੍ਰੋਟੈਸਟ ਕੀਤਾ, ਤਕਰੀਬਨ 3 ਤੋਂ 4 ਸਾਲ ਪ੍ਰੋਟੈਸਟ ਖਿੱਚੇ, ਤੇ 95 ਚ ਆ ਕੇ ਉਹਦਾ ਨਵੇੜਾ ਹੋਇਆ। 95 ਚ ਆ ਕੇ ਇੰਡੀਆ ਨੇ ਕਿਤੇ ਨਾ ਕਿਤੇ ਡੰਕਲ ਪ੍ਰਸਤਾਵਾਂ ਨੂੰ, ਰਿਕਮੈਂਡੇਸ਼ਨਸ ਨੂੰ ਠਕਰਾਇਆ। ਉਸ ਤੋਂ ਬਾਅਦ ਕਿਤੇ ਨਾ ਕਿਤੇ ਉਹੀ ਸਰੂਪ ਚ ਉਹ 2019-20 ਚ ਆਏ, 20 ਚ ਖੇਤੀ ਕਾਨੂੰਨਾਂ ਰਾਹੀਂ ਆਏ। ਉਹ ਸਾਰਾ ਜਿਹੜਾ ਦੁਨੀਆ ਇੱਕ ਗਲੋਬਲ ਵਿਲੇਜ ਹੈ ਉਹਦੇ ਨਾਂ ਤੇ 2020 ਚ ਨਰਿੰਦਰ ਮੋਦੀ ਹੋਰ ਜੋ ਕੁਝ ਕਰਨਾ ਚਾਹੁੰਦੇ ਸੀਗੇ, ਉਹ ਫਿਰ ਦੁਬਾਰੇ ਤੋਂ ਕਿਸਾਨਾਂ ਨੇ ਪ੍ਰੋਟੈਸਟ ਕਰਕੇ ਰੋਕਤਾ। ਹੁਣ ਵੀ ਜਿਹੜੇ ਕਿਸਾਨਾਂ ਦਾ ਹੀ ਡਰ ਹੈ ਕਿ ਜਿਹੜੇ ਖੇਤੀਬਾੜੀ ਸੈਕਟਰ ਵਾਸਤੇ ਇੰਡੀਆ ਆਪਣੀ ਮਾਰਕੀਟ ਨੂੰ ਖੋਲ ਨਹੀਂ ਰਿਹਾ। ਤੇ ਇਹ ਇੱਕ ਵੱਡਾ ਰੀਜਨ ਹੈਗਾ। ਤੇ ਟਰੰਪ ਹੋਣੀ ਇੰਡੀਆ ਦੀ ਮਾਰਕੀਟ ਨੂੰ ਚਾਹੁੰਦੇ ਨੇ ਕਿ ਕਿਉਂਕਿ ਇੰਡੀਆ ਤੁਸੀਂ ਜੇ ਦੇਖੋਗੇ ਪੂਰੀ ਦੁਨੀਆ ਭਰ 'ਚ, ਪੂਰੀ ਦੁਨੀਆ ਦੀ ਆਪਾਂ ਨੂੰ ਪਤਾ ਹੈ ਕਿ ਇੱਕ ਵੱਡੀ ਪਾਪੂਲੇਸ਼ਨ, ਤਕਰੀਬਨ 70% ਪਾਪੂਲੇਸ਼ਨ ਚਾਈਨਾ, ਇੰਡੀਆ, ਪਾਕਿਸਤਾਨ, ਬੰਗਲਾਦੇਸ਼, ਇਹ ਜਿਹੜਾ ਸਾਊਥ ਏਸ਼ੀਆ ਬਣਦਾਗਾ ਤੇ ਚਾਈਨਾ ਬਣਦਾਗਾ, ਇਹਦੇ 'ਚ ਰਹਿੰਦੀ ਹੈ। ਠੀਕ ਹੈ, ਤਾਂ ਇਹ 70% ਪਾਪੂਲੇਸ਼ਨ ਜੇ ਇੱਥੇ ਰਹਿੰਦੀ ਹੈ ਤਾਂ ਫਿਰ ਇਹ ਪੋਟੈਂਸ਼ੀਅਲ ਮਾਰਕੀਟ ਤਾਂ ਹੋਈ ਗਏ। ਠੀਕ ਹੈ, ਤਾਂ ਇਹ ਚੱਕਰ ਹੈਗਾ ਜੀ। ਮਤਲਬ ਅਮਰੀਕਨ ਜਿਹੜੇ, ਕਿਉਂਕਿ ਟਰੰਪ ਇੱਕ ਬੇਸਿਕਲੀ ਇੱਕ ਲੋਬੀ ਨੂੰ ਰਿਪਰੈਜ਼ੈਂਟ ਤਾਂ ਕਰਦੇ ਹੀ ਹੈ ਅਮਰੀਕਨ ਕੈਪੀਟਲਿਸਟ ਦੀ, ਤਾਂ ਇਸ ਕਰਕੇ ਉਹਨਾਂ ਨੂੰ ਉਹ ਇੰਡੀਅਨ ਮਾਰਕੀਟ ਖੁੱਲਦੀ ਹੋਈ ਨਜ਼ਰ ਨਹੀਂ ਆ ਰਹੀ। ਇਸ ਕਰਕੇ ਉਹ ਪ੍ਰੈਸ਼ਰ ਪਾਇਆ ਗਿਆ। ਤੇ ਇਹ ਉਹਨਾਂ ਨੇ ਆਪਣੀ ਪੋਸਟ 'ਚ ਲਿਖਿਆ ਵੀ ਕਿ ਅਮਰੀਕਾ ਦੇਖੋ ਰਸ਼ੀਆ ਤੋਂ ਹੁਣ ਵੀ ਹਥਿਆਰ ਖਰੀਦ ਰਿਹਾ ਗਾ,
ਠੀਕ ਹੈ। ਜੀ, ਚੀਨ ਅਤੇ ਇੰਡੀਆ ਹੁਣ ਵੀ ਜਿਹੜਾ ਤੇਲ ਹੈ ਉਹ ਸਾਰਾ ਰਸੀਆ ਤੋਂ ਖਰੀਦਦੇ ਨੇ, ਤੇ ਇਰਾਨ ਵੀ ਇੱਕ ਹੈ, ਉਹਦੇ ਚ ਪਾਰਟ ਇੱਕ ਰਸੀਆ ਹੈਗਾ। ਤੇ ਜੀ, ਉਹ ਕਹਿੰਦੇ ਨੇ ਕਿ ਰੂਸ ਅਤੇ ਯੂਕਰੇਨ ਦੀ ਜੰਗ ਤਾਂ ਹੀ ਰੁਕੂਗੀ ਜੇ ਚਾਈਨਾ ਅਤੇ ਇੰਡੀਆ ਰਸੀਆ ਤੋਂ ਤੇਲ ਲੈਣਾ ਬੰਦ ਕਰਨਗੇ, ਠੀਕ ਹੈ। ਜੀ, ਤਾਂ ਇਹ ਕਿਤੇ ਨਾ ਕਿਤੇ ਨੈਰੇਟਿਵ ਬਣਾ ਕੇ ਟਰੰਪ ਨੇ ਭਾਰਤ ਤੇ 25% ਟੈਰਿਫ ਲਾਇਆਗਾ, ਤੇ ਇੰਡੀਅਨ ਡਿਪਲੋਮੇਸੀ ਫੇਲ ਹੋਈ ਹੈ ਨੋ ਡਾਊਟ, ਕਿਉਂਕਿ ਇੰਡੀਆ ਨੇ ਬਹੁਤ ਸਾਰੇ ਜਿਹੜੇ ਟੈਰਿਫ ਸੀਗੇ ਜਿਹੜੇ ਪਹਿਲਾਂ ਲਾ ਰੱਖੇ ਸੀ ਅਮਰੀਕਨਸ ਤੇ, ਉਹ ਘਟਾਏ ਵੀ ਨੇ, ਫਿਰ ਵੀ ਫੇਲ ਹੋਏ ਨੇ। ਉਹ ਬਿਲਕੁਲ ਜਮਾ ਦੁਨੀਆ ਇੱਕ ਗਲੋਬਲ ਵਿਲੇਜ ਹੈ, ਉਸ ਦੇ ਨਾਂ ਤੇ ਬਿਲਕੁਲ ਓਪਨ ਮਾਰਕੀਟ ਚ ਆਉਂਦੇ ਨੇ। ਜੀ। ਜੇਕਰ ਮੈਂ ਇਸ ਤੋਂ ਅੱਗੇ ਗੱਲ ਤੋਰਾਂ ਤਾਂ ਅਗਲੇ ਸਵਾਲ ਦੇ ਵੱਲ ਜਦੋਂ ਜਾਂਦੇ ਹਾਂ ਤਾਂ ਦੇਸ਼ ਦੇ ਪ੍ਰਧਾਨ ਮੰਤਰੀ ਦੀ ਗੱਲ ਕਰਦੇ ਹਾਂ। ਅੱਜ ਸੰਸਦ 'ਚ ਬੋਲੇ ਨੇ ਤੇ ਸੰਸਦ 'ਚ ਬੋਲਦਿਆਂ ਜਿਹੜੀਆਂ ਮੰਗਾਂ ਖਾਸ ਤੌਰ ਤੇ ਵਿਰੋਧੀ ਧਿਰ ਦੇ ਵੱਲੋਂ ਰੱਖੀਆਂ ਜਾਂਦੀਆਂ ਨੇ ਉਹਨਾਂ ਨੂੰ ਤਾਂ ਨਹੀਂ ਪੂਰਾ ਕਰਨਾ ਹੁੰਦਾ, ਤੇ ਕਈ ਸ਼ਬਦ ਨੇ ਤੁਸੀਂ ਮੈਂਸ਼ਨ ਕੀਤੇ ਨੇ ਜਿਹੜੇ ਬਾਰ-ਬਾਰ ਬੋਲੇ ਨੇ। ਪਾਕਿਸਤਾਨ ਦਾ ਜ਼ਿਕਰ ਬਾਰ-ਬਾਰ ਕੀਤਾ ਗਿਆ ਹੈ, ਕਾਂਗਰਸ ਸ਼ਬਦ, ਨਹਿਰੂ ਸ਼ਬਦ, ਆਪਰੇਸ਼ਨ ਸਿੰਧੂਰ ਦੇ ਬਾਰੇ ਕਈ ਵਾਰ ਬੋਲਿਆ ਗਿਆ ਹੈ। ਪਾਇਓ ਜ਼ਰਾ ਚਾਨਣਾ, ਕਿਵੇਂ ਡੀਕੋਡ ਕਰਦੇ ਹੋ ਇਹਨਾਂ ਦੀ ਜਿਹੜੀ ਦਿੱਤੇ ਗਏ ਭਾਸ਼ਣ ਨੂੰ? ਦੇਖੋ, ਬੇਸਿਕਲੀ ਕੱਲ ਜਿਹੜਾ ਭਾਸ਼ਣ ਹੋਇਆ ਇੰਡੀਅਨ ਪਾਰਲੀਮੈਂਟ ਦੇ ਵਿੱਚ ਨਰਿੰਦਰ ਮੋਦੀ ਦਾ, ਉਦੋਂ ਆਪਾਂ ਬੁਲੇਟਿਨ ਕਰ ਰਹੇ ਸੀਗੇ, ਠੀਕ ਹੈ, ਕਿ ਅਪਡੇਟਸ ਆਪਣੇ ਸਾਹਮਣੇ ਆ ਰਹੀਆਂ ਸੀ, ਆਪਾਂ ਅੱਗੇ ਦਰਸ਼ਕਾਂ ਤੱਕ ਪਹੁੰਚਾ ਰਹੇ ਸੀਗੇ। ਪਰ ਇੱਕ ਟਾਈਮ ਚਾਹੀਦਾ ਹੁੰਦਾ ਹੈ ਕਿਸੇ ਵੀ ਪ੍ਰਧਾਨ ਮੰਤਰੀ ਦਾ ਭਾਸ਼ਣ ਡੀਕੋਡ ਕਰਨ 'ਚ, ਤੇ ਉਹ ਅੱਜ ਮੈਂ ਬਹਿ ਕੇ ਡੀਕੋਡ ਕੀਤਾਗਾ। ਤੇ ਇੱਕ ਥਾਂ ਤੇ ਮੈਂ ਲਿਖਿਆ ਵੀ ਹਰਕਾਰਾ, ਇੱਕ ਪਲੇਟਫਾਰਮ, ਉਸ 'ਚ ਮੈਂ ਲਿਖਿਆ ਵੀਗਾ। ਬੇਸਿਕਲੀ ਕੀ ਹੈ ਕਿ ਮੋਦੀ ਨੇ ਆਪਣੇ ਭਾਸ਼ਣ 'ਚ 40 ਵਾਰ ਤਾਂ ਇਸਤੇਮਾਲ ਕੀਤਾ ਪਾਕਿਸਤਾਨ, 40 ਵਾਰ ਉਹਨਾਂ ਨੇ ਪਾਕਿਸਤਾਨ ਕਿਹਾ, 21 ਵਾਰ ਉਹਨਾਂ ਨੇ ਕਾਂਗਰਸ ਦਾ ਨਾਂ ਲਿਆ, 9 ਵਾਰ ਉਹਨਾਂ ਨੇ ਨਹਿਰੂ ਦਾ ਨਾਂ ਲਿਆ ਹੈਗਾ, 16 ਵਾਰ ਆਪਰੇਸ਼ਨ ਸੰਧੂਰ ਦਾ ਨਾਂ ਲਿਆ ਹੈਗਾ। ਤੇ ਜਿਹੜੇ ਟਰੰਪ ਨੇ 29 ਵਾਰ ਇਹ ਦਾਅਵਾ ਕੀਤਾ ਕਿ ਮੈਂ ਭਾਰਤ ਅਤੇ ਪਾਕਿਸਤਾਨ ਦਾ ਸੀਜ਼ ਫਾਇਰ ਕਰਾਇਆ ਹੈਗਾ, ਉਹਦਾ 0 ਵਾਰ ਨਾਂ ਲਿਆ। ਲੀਡਰ ਆਫ ਆਪੋਜੀਸ਼ਨ ਰਾਹੁਲ ਗਾਂਧੀ ਦੀ ਇੱਕੋ ਡਿਮਾਂਡ ਸੀਗੀ, ਉਹਨਾਂ ਨੇ ਕਿਹਾ ਸੀਗਾ ਕਿ ਟਰੰਪ 29 ਵਾਰ ਕਹਿ ਚੁੱਕਿਆ ਹੈਗਾ, ਤੁਸੀਂ ਪਾਰਲੀਮੈਂਟ 'ਚ ਖੜੇ ਹੋ ਕੇ ਕਹਿ ਦਿਓ ਕਿ ਟਰੰਪ ਝੂਠ ਬੋਲ ਰਿਹਾ ਹੈਗਾ, ਗੱਲ ਖਤਮ। ਉਹ ਨਰਿੰਦਰ ਮੋਦੀ ਆਪਣੇ ਭਾਸ਼ਣ 'ਚ ਨਹੀਂ ਬੋਲ ਪਾਏ। ਤਾਂ ਨਰਿੰਦਰ ਮੋਦੀ ਨੇ ਸਾਰੀ ਗੱਲ ਕਿਤੇ ਨਾ ਕਿਤੇ ਇਸ ਹਿਸਾਬ ਨਾਲ ਕਮਾਈ ਕਿ ਜਿੰਨਾ ਵੀ ਜੋ ਕੁਝ ਵੀ ਮੁਲਕ 'ਚ ਸਿਕਿਉਰਿਟੀ ਦਾ ਖਤਰਾ ਹੈਗਾ, ਉਹ ਸਾਰਾ ਕਾਂਗਰਸ ਕਰਕੇ ਹੈ, ਨਹਿਰੂ ਦੀ ਪਾਲਿਸੀਜ਼ ਕਰਕੇ ਹੈਗਾ, ਨਹਿਰੂ ਦੀ ਪਾਲਿਸੀਆਂ ਕਰਕੇ ਹੀ ਸਾਨੂੰ ਚੀਨ ਅਤੇ ਕਸ਼ਮੀਰ, ਇਹ ਸਾਰੇ ਕਨਫਲਿਕਟ ਸਾਡੇ ਸਿਰ ਤੇ ਹੈਗੇ, ਸਾਡੀ ਕੋਈ ਗਲਤੀ ਨਹੀਂ, ਸਾਡੀ ਸਰਕਾਰ ਆਈ ਹੈ, ਅਸੀਂ ਸਾਰਾ ਕੁਝ ਠੀਕ ਕਰ ਰਹੇ ਹਾਂ। ਇਸ ਕਿਸਮ ਦਾ ਭਾਸ਼ਣ ਸੀਗਾ। ਨਹਿਰੂ ਨੂੰ ਖਾਸਾ ਟਾਰਗੇਟ ਤੇ ਲਿਆ ਉਹਨਾਂ ਨੇ, ਕਾਂਗਰਸ ਨੂੰ ਟਾਰਗੇਟ ਤੇ ਲਿਆ। ਮਤਲਬ ਇੱਕ ਹਿਸਾਬ ਨਾਲ ਜਿਹੜਾ ਕੁਝ ਆਈਟੀ ਸੈੱਲ WhatsApp 'ਚ ਪ੍ਰਚਾਰ ਰਹੀ ਹੈ, ਉਹੀ ਉਹਨਾਂ ਦਾ ਭਾਸ਼ਣ ਸੀਗਾ। ਬਹੁਤ ਸਾਰੀ ਤਕਨੀਕੀ ਦਿੱਕਤਾਂ ਸੀਗੀਆਂ, ਬਹੁਤ ਸਾਰੀ ਉਹਨਾਂ ਨੇ ਝੂਠ ਬੋਲੇ। ਖੈਰ, ਮਤਲਬ ਉਹ ਜੋ ਵੀ ਭਾਸ਼ਣ ਦਿਆ ਉਹਨਾਂ ਨੇ, ਉਹਦਾ ਹੀ ਆਪਾਂ ਡੀਕੋਡ ਕਰ ਸਕਦੇ ਹਾਂ। ਮਤਲਬ ਇੱਕ ਹਿਸਾਬ ਨਾਲ ਝੂਠਾਂ ਦਾ ਪਲਿੰਦਾ ਸੀਗਾ ਉਹਨਾਂ ਦਾ ਭਾਸ਼ਣ, ਤੇ ਉਹਦੇ 'ਚ ਉਹ ਬਾਰ-ਬਾਰ ਮਤਲਬ ਜਿਹੜੀ ਹਿਸਟਰੀ ਹੈ, ਇਤਿਹਾਸ ਹੈ, ਉਹਨੂੰ ਦੋਸ਼ ਦਿੰਦੇ ਰਹੇ, ਆਪਣਾ ਉਹਨਾਂ ਨੇ ਇੱਕ ਵੀ ਮਤਲਬ ਦੋਸ਼ ਨਹੀਂ ਮੰਨਿਆ। ਜੀ। ਸੋ ਜੇਕਰ ਅਗਲੇ ਸਵਾਲ, ਜੀ ਮਤਲਬ ਅੱਜ ਵੀ ਰਾਜ ਸਭਾ ਦਾ ਸੈਸ਼ਨ ਸੀਗਾ, ਇਹ ਮੰਨਿਆ ਜਾ ਰਿਹਾ ਸੀਗਾ ਕਿ ਨਰਿੰਦਰ ਮੋਦੀ ਰਾਜ ਸਭਾ 'ਚ ਬੋਲਣਗੇ, ਪਰ ਉੱਥੇ ਉਹ ਗਏ ਨਹੀਂ। ਤੇ ਉਹਦੇ 'ਚ ਫਿਰ ਰਾਜ ਸਭਾ ਦੇ ਜਿਹੜੇ ਲੀਡਰ ਆਫ ਆਪੋਜੀਸ਼ਨ ਨੇ ਮਲਿਕਾਰਜੁਨ ਖੜਗੇ, ਉਹਨਾਂ ਨੇ ਵਾਕਆਊਟ ਵੀ ਕੀਤਾ, ਕਿਹਾ ਕਿ ਬੇਸਿਕਲੀ ਜੇ ਪ੍ਰਧਾਨ ਮੰਤਰੀ ਬੋਲਣ ਨਹੀਂ ਆਣਗੇ, ਸਾਡੇ ਸਵਾਲਾਂ ਦੇ ਜਵਾਬ ਨਹੀਂ ਦੇਣਗੇ, ਤਾਂ ਫਿਰ ਅਸੀਂ ਜਾਂਦੇ ਹਾਂ। ਤੇ ਇਹ ਇੱਕ ਹੈਗਾ, ਅਮਿਤ ਸ਼ਾਹ ਨੇ ਫਿਰ ਉੱਥੇ ਰਾਜ ਸਭਾ 'ਚ ਆਪਣੀ ਗੱਲ ਰੱਖੀ ਹੈਗੀ ਆ। ਜੀ। ਸੋ ਜੇਕਰ ਅਗਲੇ ਸਵਾਲ ਤੇ ਮੈਂ ਚੱਲਾਂ ਤਾਂ ਰੂਸ ਦੇ ਵਿੱਚ ਦੁਨੀਆ ਦਾ 6ਵਾਂ ਸਭ ਤੋਂ ਵੱਡਾ ਭੂਚਾਲ ਆਇਆ, ਇਸ ਦੇ ਨਾਲ ਕਾਫੀ ਉੱਚੀ 5 ਮੀਟਰ ਉੱਚੀ ਸੁਨਾਮੀ ਵੀ ਉੱਠੀ ਹੈ। ਇਹ ਕੋਈ ਕੀ ਨੁਕਸਾਨ ਹੋਏ ਨੇ ਜੀ ਇਸ ਦੇ ਵਿੱਚ? ਦੇਖੋ, ਜਿਹੜਾ US ਜੀਓਲੋਜੀਕਲ ਸਰਵੇ ਹੈ, USGS ਜਿਹਨੂੰ ਕਹਿੰਦੇ ਆ, ਉਹਨੇ ਇਸ ਭੂਚਾਲ ਦੀ ਤੀਬਰਤਾ ਨਾਪੀ ਹੈ। ਇਹਦਾ 8.8 ਇਹਦਾ ਸਕੇਲ ਦੱਸਿਆ ਜਾ ਰਿਹਾ ਹੈਗਾ, ਇਹਦਾ ਸਕੇਲ ਨਾਪਿਆ ਹੈਗਾ। ਤੇ ਸ਼ਾਮ, ਜੇ ਇੰਡੀਅਨ ਟਾਈਮ ਦੇ ਅਨੁਸਾਰ ਮੈਂ ਦੱਸਾਂ ਤਾਂ ਸ਼ਾਮ ਨੂੰ ਸਵੇਰੇ 5 ਵਜੇ ਆਇਆ ਹੈਗਾ ਇਹ। ਤੇ ਇਹਦੇ 'ਚ ਦੱਸਿਆ ਜਾ ਰਿਹਾ ਹੈਗਾ ਕਿ ਕਾਮਚਟਕਾ 'ਚ 5 ਮੀਟਰ ਉੱਚੀ ਸੁਨਾਮੀ ਆਈ, ਉਹਦੇ ਕਰਕੇ। ਤੇ 19 ਕਿਲੋਮੀਟਰ ਗਹਿਰਾਈ ਸੀਗੀ ਇਸ ਭੂਚਾਲ ਦੇ, ਜਿਹੜਾ ਸੈਂਟਰ ਸੀ ਉਹ 19 ਕਿਲੋਮੀਟਰ ਗਹਿਰਾਈ 'ਚ ਇਹ ਵਾਪਰਿਆਗਾ। ਇਹ ਦੱਸਿਆ ਗਿਆ ਕਿ ਮਤਲਬ ਕੋਈ ਨੁਕਸਾਨ ਤਾਂ ਉਸ ਹਿਸਾਬ ਨਾਲ ਨਹੀਂ ਹੋਇਆ, ਪਰ ਸੁਨਾਮੀ ਦੇ ਰਿਲੇਟਡ
ਬਹੁਤ ਸਾਰੇ ਵਿਜ਼ੂਅਲਸ ਵਾਇਰਲ ਹੋ ਰਹੇ ਨੇ। ਜਿਹੜੇ ਇੱਕ ਸਕੂਲ ਦੀ ਬਿਲਡਿੰਗ ਸੀਗੀ ਉਹ ਟੁੱਟ ਗਈ ਹੈਗੀ ਆ, ਹਾਲਾਂਕਿ ਜੀ ਜਿਹੜੇ ਬੱਚੇ ਸੀਗੇ ਉਹਦੇ 'ਚ ਨਹੀਂ ਸੀਗੇ। ਸੁਨਾਮੀ 'ਚ ਬਹੁਤ ਸਾਰੇ ਘਰ ਬਹਿ ਗਏ ਹੈਗੇ ਆ, ਤੇ ਹਜੇ ਮੌਤਾਂ ਦਾ ਮਤਲਬ ਕੁਛ ਆਇਆ ਨਹੀਂ ਹੈਗਾ। ਇਹ ਦੱਸਿਆ ਜਾ ਰਿਹਾ ਹੈਗਾ ਕਿ 20 ਲੱਖ ਟੋਕੀਓ 'ਚ ਜਦ ਇਹਦਾ ਅਸਰ ਪੂਰੇ ਪ੍ਰਸ਼ਾਂਤ ਮਹਾਸਾਗਰ 'ਚ ਸੁਨਾਮੀ ਆਉਣ ਦਾ ਇਹਦਾ ਖਤਰਾ ਹੈਗਾ। ਜਾਪਾਨ 'ਚ ਟੋਕੀਓ 'ਚ 20 ਲੱਖ ਲੋਕਾਂ ਨੂੰ ਇਹ ਕਿਹਾ ਗਿਆ ਹੈਗਾ ਕਿ ਤੁਸੀਂ ਸਮੁੰਦਰ ਤੋਂ ਦੂਰ ਚਲੇ ਜਾਓ, ਤੁਹਾਡੇ ਘਰ ਖਾਲੀ ਕਰ ਦਿਓ। ਤੇ ਕੈਲੀਫੋਰਨੀਆ ਦੇ ਮਤਲਬ ਈਵਨ ਯੂਐਸ ਤੱਕ ਇਹ ਮਾਰ ਹੈਗੀ ਆ, ਤੇ ਕੈਲੀਫੋਰਨੀਆ 'ਚ ਵੀ ਲੋਕਾਂ ਨੂੰ ਕਿਹਾ ਗਿਆ ਹੈਗਾ ਕਿ ਤੁਸੀਂ ਸਮੁੰਦਰ ਤੋਂ ਦੂਰ ਰਹੋ। ਉੱਥੇ ਵੀ ਇੱਕ ਚੇਤਾਵਨੀ ਜਾਰੀ ਕੀਤੀ ਹੈ। ਮਤਲਬ ਚੀਨ, ਫਿਲੀਪੀਨਸ, ਇੰਡੋਨੇਸ਼ੀਆ, ਨਿਊਜ਼ੀਲੈਂਡ, ਪੇਰੂ, ਮੈਕਸੀਕੋ, ਇਹਨਾਂ ਦੇ ਜਿਹੜੇ ਸਮੁੰਦਰ ਦੇ ਤੱਟ ਦੇ ਇਲਾਕੇ ਨੇ, ਉੱਥੇ ਚੇਤਾਵਨੀਆਂ ਜਾਰੀਆਂ ਕੀਤੀਆਂ ਗਈਆਂ ਹੈਗਾ। ਤੁਸੀਂ ਆਪ ਹਿਸਾਬ ਲਾਓ ਕਿ ਪੂਰਾ ਜਿਹੜਾ ਪੈਸੀਫਿਕ ਓਸ਼ੀਅਨ ਹੈ ਉਹਦੇ 'ਚ ਕਿੱਡੀ ਵੱਡੀ ਆਪਾਂ ਮੰਨ ਸਕਦੇ ਹਾਂ ਕਿ ਇਹ ਘਟਨਾਕ੍ਰਮ ਵਾਪਰਿਆ ਹੈ, ਕਿੰਨਾ ਮਤਲਬ ਦਹਿਸ਼ਤ ਬਣੀ ਹੋਈ ਹੈ। ਜੀ। ਸੋ ਅਗਲੇ ਖਬਰ ਤੇ ਜੇਕਰ ਚੱਲੀਏ ਤਾਂ ਇਸਰੋ ਨਾਸਾ ਦੇ ਸਾਂਝੇ ਪ੍ਰੋਜੈਕਟ ਦੇ ਵਿੱਚ ਸਭ ਤੋਂ ਮਹਿੰਗਾ ਤੇ ਤਾਕਤਵਰ ਸੈਟੇਲਾਈਟ ਨਿਸਾਰ ਲਾਂਚ ਹੋ ਗਿਆ ਜੀ। ਹਾਂਜੀ, ਨਿਸਾਰ ਸੈਟੇਲਾਈਟ ਨੂੰ ਅੱਜ ਲਾਂਚ ਕੀਤਾ ਗਿਆ ਹੈ। ਉਹ ਨਾਸਾ ਅਤੇ ਇਸਰੋ ਦਾ ਸਿੰਥੈਟਿਕ ਅਪਰਚਰ ਰਡਾਰ ਉਹਨੂੰ ਨਾਂ ਦਿੱਤਾ ਗਿਆ ਹੈਗਾ ਨਿਸਾਰ ਨੂੰ। ਤੇ ਇਹਦੇ 'ਚ ਮਤਲਬ ਜਿਹੜੀ ਅਮਰੀਕਾ ਦੀ ਸਪੇਸ ਏਜੰਸੀ ਹੈ ਨਾਸਾ, ਉਹਦਾ ਇੱਕ ਵੱਡਾ ਅਹਿਮ ਯੋਗਦਾਨ ਹੈ। ਤੇ ਤਕਰੀਬਨ 12,500 ਕਰੋੜ ਰੁਪਏ ਇਸ ਪ੍ਰੋਜੈਕਟ 'ਚ ਖਰਚ ਕੀਤੇ ਗਏ ਹੈਗੇ ਆ। ਇਹ ਇੱਕ ਚੱਕਰ ਧਰਤੀ ਦਾ 97 ਮਿੰਟ 'ਚ ਪੂਰਾ ਕਰ ਲਊਗਾ, ਤੇ 12 ਦਿਨਾਂ ਤੱਕ ਇਹ 1173 ਚੱਕਰ ਲਾਊਗਾ। ਤੇ 1173 ਚੱਕਰ ਲਾਉਣ ਕਰਕੇ ਇਹ ਕਿਤੇ ਨਾ ਕਿਤੇ ਜਿਹੜੀ ਪ੍ਰਿਥਵੀ ਹੈ ਉਹਨੂੰ ਬਹੁਤ ਡੀਪਲੀ ਮੈਪ ਕਰੂਗਾ। ਇਹਦੀ ਇੰਚ ਮਤਲਬ ਧਰਤੀ ਦਾ ਇੰਚ ਦਾ ਡੇਟਾ ਇਹਦੇ ਕੋਲ ਹੋਊਗਾ। ਮਤਲਬ ਇੰਨਾ ਵੀ, ਇਸ ਤੋਂ ਵੀ ਵੱਧ, ਮਤਲਬ ਕੋਈ ਕਿੰਨਾ ਹੀ ਡੈਂਸ ਫੋਰੈਸਟ ਹੋਵੇ, ਧੁੰਦ ਹੋਵੇ, ਅੰਧੇਰਾ ਹੋਵੇ, ਉਹ ਸਾਰਿਆਂ 'ਚ ਹੀ ਉਹ ਸਾਰੀ ਕੰਡੀਸ਼ਨਾਂ 'ਚ ਵੀ ਇਹ ਜਿਹੜੀ ਧਰਤੀ ਦੀ ਸਤਹ ਹੈ ਉਹਦੇ ਛੋਟੇ ਛੋਟੇ ਬਦਲਾਵਾਂ ਨੂੰ ਦੇਖ ਸਕਦਾ ਗਾ ਤੇ ਉਹਨੂੰ ਮੈਪ ਕਰ ਸਕਦਾ ਗਾ। ਇਸ ਕਰਕੇ ਇਹਨੂੰ ਇੱਕ ਮੰਨਿਆ ਜਾ ਰਿਹਾ ਹੈਗਾ ਕਿ ਬਹੁਤ ਵੱਡਾ ਮਿਸ਼ਨ ਹੈ। ਤੇ ਇਹ ਮੰਨਿਆ ਜਾ ਰਿਹਾ ਹੈਗਾ ਕਿ ਇਹ ਕਿਤੇ ਨਾ ਕਿਤੇ ਧਰਤੀ ਜਿਹੜੀ ਹੈਗੀ ਆ, ਤੇ ਜਿਹੜੇ ਗਲੇਸ਼ੀਅਰਸ ਹੈਗੇ ਆ, ਜਾਂ ਫਿਰ ਜਿੱਥੇ ਜਿੱਥੇ ਬਰਫ਼ ਪਿਘਲ ਰਹੀ ਹੈ, ਜ਼ਮੀਨ ਧਸ ਰਹੀ ਹੈ, ਪਹਾੜ ਦਰਕ ਰਹੇ ਨੇ, ਜਾਂ ਫਿਰ ਖੇਤਾਂ 'ਚ, ਜੰਗਲਾਂ 'ਚ, ਜਾਂ ਦੂਜੀ ਜਿਹੜੀ ਆਪਣੇ ਕਹਿ ਲਈਏ ਕਿ ਪ੍ਰਾਕ੍ਰਿਤਕ ਸਥਿਤੀਆਂ ਨੇ, ਉਹਨਾਂ ਦੀ ਮੋਨੀਟਰਿੰਗ ਵਾਸਤੇ, ਪਰਿਆਵਰਣ ਕਿਵੇਂ ਦਾ ਹੈ, ਸਮੁੰਦਰ 'ਚ ਕੀ ਚੱਲ ਰਿਹਾ ਹੈਗਾ, ਸਮੁੰਦਰ ਦੀ ਲਹਿਰਾਂ ਦਾ, ਤੇ ਆਲ ਓਵਰ ਜਿਹੜਾ এনवायरमेंट ਹੈ ਉਹਨੂੰ ਟਰੈਕ ਕਰਨ ਵਾਸਤੇ ਇਸ ਪ੍ਰੋਜੈਕਟ ਨੂੰ ਲਾਂਚ ਕੀਤਾ ਗਿਆ ਹੈਗਾ। ਤੇ ਇਹਦੀ ਜਿਹੜੀ ਰਿਪੋਰਟਾਂ ਆਉਣਗੀਆਂ ਉਹ ਤੇ ਇਹਦਾ ਜਿਹੜਾ ਡੇਟਾ ਹੋਊਗਾ ਉਹ ਪੂਰੀ ਧਰਤੀ ਨੂੰ ਸਟੱਡੀ ਕਰਨ ਵਾਸਤੇ, ਇਕੋਲੋਜੀਕਲੀ, এনवायरमेंटली ਉਹ ਰੀਡ ਕਰਨ ਵਾਸਤੇ, ਜਿਓਗ੍ਰਾਫਿਕਲੀ ਰੀਡ ਕਰਨ ਵਾਸਤੇ ਕਿਤੇ ਨਾ ਕਿਤੇ ਮਦਦ ਕਰਨਗੇ। ਜੀ। ਅੱਗੇ ਜੇਕਰ ਮੈਂ ਚੱਲਾਂ ਤਾਂ ਉਧਰ ਰਾਜਸਥਾਨ ਤੇ ਮੱਧ ਪ੍ਰਦੇਸ਼ ਦੇ ਵਿੱਚ ਹੜ੍ਹ ਆਉਣ ਦੇ ਹਾਲਾਤ ਬਣੇ ਹੋਏ ਨੇ। 18 ਜ਼ਿਲ੍ਹਿਆਂ 'ਚ ਸਕੂਲ ਬੰਦ ਕਰਨੇ ਪਏ ਨੇ ਜੀ। ਹਾਂਜੀ, ਮੱਧ ਪ੍ਰਦੇਸ਼ 'ਚ ਤਾਂ ਜਿਵੇਂ ਸ਼ਿਵਪੁਰੀ ਵਾਲੇ ਇਲਾਕੇ ਨੇ, ਉੱਥੇ ਤਾਂ ਹੜ੍ਹ ਆਇਆ ਹੋਇਆ। ਉੱਥੇ ਤਾਂ ਕਿਸ਼ਤੀਆਂ ਰਾਹੀਂ ਐਨਡੀਆਰਐਫ ਦੀਆਂ ਟੀਮਾਂ ਪਹੁੰਚੀਆਂ ਹੋਈਆਂ ਨੇ, ਲੋਕਾਂ ਨੂੰ ਦੂਜੇ ਥਾਵਾਂ ਤੇ ਸ਼ਿਫਟ ਕਰ ਰਹੀਆਂ ਨੇ। ਰਾਜਸਥਾਨ ਦੇ 6 ਜ਼ਿਲ੍ਹਿਆਂ 'ਚ ਰੈੱਡ ਅਲਰਟ ਹੋ ਚੁੱਕਿਆ ਗਾ, ਤੇ 14 ਜ਼ਿਲ੍ਹਿਆਂ 'ਚ ਸਕੂਲਾਂ ਦੀ ਛੁੱਟੀ ਕਰ ਦਿੱਤੀ ਗਈ ਹੈ। 5-5 ਫਿੱਟ ਕਈ ਜ਼ਿਲ੍ਹਿਆਂ 'ਚ ਮਤਲਬ ਮੱਧ ਪ੍ਰਦੇਸ਼ ਦੇ ਪਾਣੀ ਆਪਾਂ ਨੂੰ ਦੇਖਣ ਨੂੰ ਮਿਲਿਆ ਹੋਇਆ ਗਾ। ਸ਼ਿਵਪੁਰੀ 'ਚ ਤਾਂ 30-35 ਲੋਕ ਵੀ ਫਸ ਗਏ ਸੀਗੇ, ਹਾਲਾਂਕਿ ਆਰਮੀ ਉੱਥੇ ਭੇਜੀ ਗਈ ਤੇ ਉਹਨਾਂ ਨੂੰ ਰੈਸਕਿਊ ਕਰ ਲਿਆ ਗਿਆ ਹੈਗਾ। ਹਿਮਾਚਲ ਦੇ ਮੰਡੀ 'ਚ ਫਿਰ ਇੱਕ ਪਰਿਵਾਰ ਬਾਦਲ ਫਟਣ ਕਰਕੇ ਮੌਤ ਦੀ ਭੇਟ ਚੜਿਆ ਗਾ। 3 ਲੋਕਾਂ ਦੀ ਡੈਥ ਹੋਈ ਹੈ ਤੇ 20 ਲੋਕਾਂ ਨੂੰ ਉੱਥੇ ਰੈਸਕਿਊ ਕਰਕੇ ਬਚਾਇਆ ਗਿਆ ਹੈਗਾ। ਪੂਰੇ ਹਿਮਾਚਲ ਪ੍ਰਦੇਸ਼ 'ਚ ਤਕਰੀਬਨ 400 ਦੇ ਨੇੜੇ ਤੇੜੇ ਸੜਕਾਂ ਹੈਗੀਆਂ ਉਹ ਬੰਦ ਨੇ, ਤੇ ਮੰਡੀ ਦੇ ਹਾਲਾਤ ਹੁਣ ਹੋਰ ਜ਼ਿਆਦਾ ਬੱਤਰ ਹੁੰਦੇ ਜਾ ਰਹੇ ਆ। ਮੰਡੀ 'ਚ ਮਤਲਬ ਬਾਦਲ ਫਟਿਆ ਗਾ, ਇਸ ਕਰਕੇ ਬਹੁਤ ਬੁਰੇ ਹਾਲਾਤ ਨੇ। ਮਤਲਬ 5-5, 6-6 ਫਿੱਟ ਪਾਣੀ ਹੈ। ਇੱਧਰ ਪੰਜਾਬ ਵੀ ਚਪੇਟ 'ਚ ਆਏਗਾ। ਪੰਜਾਬ ਦਾ ਜਿਵੇਂ ਬਠਿੰਡਾ ਪੂਰਾ ਹੀ ਉੱਥੇ ਪਾਣੀ ਭਰਿਆ ਹੋਇਆ ਹੈਗਾ। 4-4, 5-5 ਫਿੱਟ ਪਾਣੀ ਬਠਿੰਡੇ ਦੇ ਬਾਜ਼ਾਰਾਂ 'ਚ ਫਿਰ ਰਿਹਾ ਸੀਗਾ। ਯਾਨੀ ਕਿ ਹਾਲਾਤ ਬਠਿੰਡੇ 'ਚ, ਪੰਜਾਬ 'ਚ ਵੀ ਮਾੜੇ ਨੇ। ਪੰਜਾਬ ਦੇ ਜਿਹੜੇ ਦਰਿਆ ਨੇ, ਹੁਣ ਸਤਲੁਜ ਹੋ ਗਿਆ, ਬਿਆਸ ਹੋ ਗਿਆ, ਉੱਥੇ ਵੀ ਵਾਟਰ ਲੈਵਲ ਵਧ ਰਿਹਾ ਹੈਗਾ। ਜਿਹੜੇ ਡੈਮ ਪੰਜਾਬ ਨਾਲ ਲੱਗਦੇ ਨੇ, ਪੰਜਾਬ 'ਚ ਪਾਣੀ ਛੱਡਦੇ ਨੇ, ਉਹਨਾਂ ਦਾ ਵੀ ਵਾਟਰ ਲੈਵਲ 7-7, 8-8 ਫਿੱਟ ਉੱਤੇ ਗਿਆ ਹੋਇਆ ਹੈਗਾ। ਯਾਨੀ ਕਿ ਪਾਣੀ ਹੋਰ ਛੱਡਿਆ ਜਾਊਗਾ ਪੰਜਾਬ ਵਾਸਤੇ। ਤੇ ਪੰਜਾਬ ਬਾਰੇ ਆਪਾਂ ਬਾਰ-ਬਾਰ ਮੌਸਮ ਨੂੰ ਲੈ ਕੇ ਆਪਾਂ ਕਹਿ ਰਹੇ ਹਾਂ ਕਿ ਇਸ ਵਾਰ ਮੌਨਸੂਨ ਵੱਧ ਹੈਗਾ। ਪੰਜਾਬ ਦੇ ਹਾਲਾਤ 2023 ਵਰਗੇ ਹੋ ਸਕਦੇ ਨੇ। ਜਿਵੇਂ ਸਾਲ 2023 'ਚ ਹੜ੍ਹ ਆਏ ਸੀਗੇ, ਪੰਜਾਬ 'ਚ ਹੜ੍ਹ ਆਉਣ ਦੀ ਸੰਭਾਵਨਾ ਆਪਾਂ ਨੂੰ ਦਿਖ ਰਹੀ ਹੈ।
ਜੀ। ਸੋ ਜੇਕਰ ਮੈਂ ਅੱਗੇ ਚੱਲਾਂ ਤਾਂ ਉਧਰ ਜੇਪੀਸੀ ਦੀ ਬੈਠਕ ਚੱਲ ਰਹੀ ਹੈ ਇੱਕ ਦੇਸ਼ ਇੱਕ ਚੁਣਾਵ ਨੂੰ ਲੈ ਕੇ। ਹੁਣ ਕਿਸ ਨੇ ਸੁਝਾਵ ਰੱਖਣੇ ਨੇ? ਪਿਛਲੀ ਵਾਰ ਤਾਂ ਸੀਜੇਆਈ ਸਾਬਕਾ ਸੀਜੇਆਈ ਚੰਦਰਚੂੜ ਹੋਣਾ ਨੇ ਆਪਣੇ ਰਾਏ ਦਿੱਤੀ ਸੀ। ਦੇਖੋ ਇਸ ਵਾਰ ਜਿਹੜੇ ਇਕੋਨਮਿਸਟ ਬੁਲਾ ਰੱਖੇ ਸੀ, ਐਨਕੇ ਸਿੰਘ ਹੋ ਗਏ ਤੇ ਇਕੋਨਮੀ ਦੀ ਪ੍ਰੋਫੈਸਰ ਡਾਕਟਰ ਪ੍ਰਾਚੀ ਮਿਸ਼ਰਾ, ਇਹਨਾਂ ਨੇ ਅੱਜ ਜੇਪੀਸੀ ਦੇ ਪੈਨਲ ਅੱਗੇ ਆਪਣੀਆਂ ਗੱਲਾਂ ਰੱਖੀਆਂ ਨੇ। ਬੇਸਿਕਲੀ ਡੀਵਾਈ ਚੰਦਰਚੂੜ, ਜਗਦੀਸ਼ ਸਿੰਘ ਖੈਰ, ਇਹ ਸਾਰੇ ਮਤਲਬ ਅਰਜੁਨ ਰਾਮ ਮੇਘਵਾਲ, ਇਹ ਸਾਰੇ ਤਾਂ ਜੇਪੀਸੀ ਦੇ ਹੱਕ 'ਚ ਹੀ ਹੈਗੇ ਆ। ਤੇ ਇਹ 39 ਮੈਂਬਰੀ ਜਿਹੜੀ ਜੇਪੀਸੀ ਹੈਗੀ ਆ ਕਮੇਟੀ ਜਿਹੜੀ ਬਣਾਈ ਗਈ ਹੈ ਸੰਸਦ ਵੱਲੋਂ ਤੇ ਇੱਕ ਦੇਸ਼ ਇੱਕ ਚੋਣਾਂ ਵਾਸਤੇ, ਇਹ ਕਿਤੇ ਨਾ ਕਿਤੇ ਬਹੁਤ ਸਾਰੇ ਲੋਕਾਂ ਨੂੰ ਮਿਲ ਰਹੀ ਹੈ। ਉਹਦੇ 'ਚ ਮੈਨੂੰ ਲੱਗਦਾ ਗਾ ਕਿ ਇਹ ਜਿਹੜੀ ਜੇਪੀਸੀ ਹੈ ਉਹਦੇ 'ਚ ਜਿਹੜੇ ਆਪੋਜੀਸ਼ਨ ਦੇ ਆਗੂ ਹੈਗੇ ਉਹ ਹੀ ਡਾਇਸੈਂਟਿੰਗ ਨੋਟ ਛੱਡਣਗੇ। ਬਾਕੀ ਤਾਂ ਇਹ ਵੀ ਜਿਵੇਂ ਰਾਮਨਾਥ ਕੋਵਿੰਦ ਦੇ ਜਿਹੜਾ ਸਾਬਕਾ ਪ੍ਰੈਜ਼ੀਡੈਂਟ ਸੀਗੇ ਇੰਡੀਆ ਦੇ, ਉਹਨਾਂ ਦੀ ਕਮੇਟੀ ਨੇ ਜਿਹੜੀ ਰਿਪੋਰਟ ਦਿੱਤੀ ਸੀ ਜਿਹਦੇ 'ਚ ਕਿਹਾ ਸੀਗਾ ਕਿ ਹਾਂ ਇੱਕ ਦੇਸ਼ ਇੱਕ ਚੋਣ ਹੋਣਾ ਚਾਹੀਦਾ, ਉਸੇ ਕਿਸਮ ਦੀ ਰਿਪੋਰਟ ਇਹਨਾਂ ਦੀ ਆਊਗੀ। ਬੇਸਿਕਲੀ ਇੰਡੀਆ ਦਾ ਜਿਹੜਾ ਫੈਡਰਲ ਢਾਂਚਾ ਹੈਗਾ, ਜਿਹੜਾ ਇੰਡੀਆ ਕਲੇਮ ਕਰਦਾ ਹੈਗਾ ਕਿ ਇੰਡੀਆ ਇਜ਼ ਅ ਫੈਡਰਲ ਕੰਟਰੀ, ਉਹਦੇ ਵਾਸਤੇ ਸਿੱਧਾ ਸਿੱਧਾ ਖਤਰਾ ਇੱਕ ਦੇਸ਼ ਇੱਕ ਚੋਣ। ਹੁਣ ਤਾਂ ਮਤਲਬ ਬੇਸਿਕਲੀ ਹਿੰਦੁਸਤਾਨ ਤੋਂ ਵੀ ਅਗਲਾ ਵਰਜਨ, ਨੈਕਸਟ ਵਰਜਨ, ਕਿਉਂਕਿ ਇਹ ਤਾਂ ਮਤਲਬ ਮਾੜੀ ਮੋਟੀ ਜਿਹੜੀ ਸਵਾਇਤਤਾ ਸੀਗੀ ਸੂਬਿਆਂ ਨੂੰ ਉਹ ਵੀ ਖੋਣ ਦੀਆਂ ਗੱਲਾਂ ਕਰਦੇ ਨੇ। ਜੇ ਇੱਕ ਦੇਸ਼ ਇੱਕ ਚੋਣ ਹੋ ਗਿਆ ਤਾਂ ਫਿਰ ਜਿਹੜੇ ਨੈਸ਼ਨਲ ਇਸ਼ੂਜ਼ ਵੀ ਕਿਤੇ ਨਾ ਕਿਤੇ ਹਾਵੀ ਰਹਿਣਗੇ ਪੋਲਿਟਿਕਸ ਤੇ ਉਹਨਾਂ ਦੇ ਅਕੋਰਡਿੰਗ ਹੀ ਸੂਬਿਆਂ ਦੀ ਪੋਲਿਟਿਕਸ ਵੀ ਡਰਾਈਵ ਹੋਇਆ ਕਰੂਗੀ। ਉਹ ਸੂਬਿਆਂ ਦਾ ਆਪਣਾ ਕੋਈ ਕੁਝ ਬਚੂਗਾ ਨਹੀਂ। ਇਸ ਕਰਕੇ ਸੂਬਿਆਂ ਦੇ ਜਿਹੜੀ ਖੇਤਰੀਆਂ ਪਾਰਟੀਆਂ ਹੈਗੀਆਂ ਉਹਨਾਂ ਨੂੰ ਇਸ ਦਾ ਰੈਜ਼ਿਸਟ ਕਰਨਾ ਚਾਹੀਦਾ। ਸਾਡੇ ਵਰਗੇ ਲੋਕ ਜਿਹੜੇ ਕਿ ਫੈਡਰਲਿਜ਼ਮ 'ਚ ਵਿਸ਼ਵਾਸ ਰੱਖਦੇ ਨੇ ਉਹਨਾਂ ਨੂੰ ਵੀ ਇਸ ਦਾ ਵਿਰੋਧ ਕਰਨਾ ਚਾਹੀਦਾ। ਹੁਣ ਦੇਖਦੇ ਹਾਂ ਕਿ ਜਿਹੜੀ ਇਹ ਜੇਪੀਸੀ ਹੈ, ਇੰਡੀਅਨ ਪਾਰਲੀਮੈਂਟ ਲੋਕ ਸਭਾ ਵੱਲੋਂ ਜਿਹੜੀ ਬਣਾਈ ਗਈ ਹੈ, ਉਹਦਾ ਕੀ ਇਹ ਸਿੱਟਾ ਕੱਢਦੇ ਹੈਗੇ। ਮੇਰਾ ਮੰਨਣਾ ਹੈਗਾ ਕਿ ਇਹਦੇ 'ਚ ਜਿਹੜੇ ਖੇਤਰੀ ਪਾਰਟੀਆਂ ਦੇ ਮੈਂਬਰ ਨੇ ਉਹ ਹੀ ਮਾੜਾ ਮੋਟਾ ਡਾਇਸੈਂਟਿੰਗ ਨੋਟ ਛੱਡਣਗੇ। ਬਾਕੀ ਤਾਂ ਇਹ ਕਮੇਟੀ ਕਿਤੇ ਨਾ ਕਿਤੇ ਵਨ ਨੇਸ਼ਨ ਵਨ ਇਲੈਕਸ਼ਨ ਦੇ ਹੱਕ 'ਚ ਹੀ ਰਿਪੋਰਟ ਦਊਗੀ। ਜੀ। ਉਧਰ ਐਕਟਰ ਰਾਜਕੁਮਾਰ ਰਾਓ ਜਲੰਧਰ ਦੀ ਕੋਰਟ ਦੇ ਵਿੱਚ ਪੇਸ਼ ਨਹੀਂ ਹੋਏ। ਇਹਨਾਂ ਦੀ ਫਿਲਮ ਦੇ ਉੱਪਰ ਕਿਸੇ ਨੂੰ ਆਪੱਤੀ ਸੀ ਤੇ ਉਹਨਾਂ ਨੇ ਧਾਰਮਿਕ ਭਾਵਨਾਵਾਂ ਨੂੰ ਆਹਤ ਹੋਣ ਤੋਂ ਬਾਅਦ FIR ਦਰਜ ਕਰਾਈ ਸੀ। ਹਾਂਜੀ, ਬੇਸਿਕਲੀ ਇੱਕ ਫਿਲਮ ਸੀਗੀ ਭੈਣ ਹੋ ਗਈ ਤੇਰੀ, ਇਹ 2017 ਚ ਆਈ ਸੀਗੀ ਤੇ ਉਹਦੇ ਚ ਜਿਹੜੇ ਰਾਜਕੁਮਾਰ ਰਾਹ ਹੈਗੇ ਆ ਉਹਨਾਂ ਦੇ ਉਲਟ ਕੇਸ ਦਰਜ ਕੀਤਾ ਗਿਆ ਸੀਗਾ। ਹਾਲਾਂਕਿ ਉਹਨਾਂ ਨੂੰ ਇੰਟਰਿਮ ਬੇਲ ਮਿਲ ਚੁੱਕੀ ਹੈ ਤੇ ਉਹਦੇ ਚ ਦੱਸਿਆ ਜਾ ਰਿਹਾ ਹੈਗਾ ਕਿ ਉਹਨਾਂ ਦੇ ਜਿਹੜੇ ਵਕੀਲ ਦਰਸ਼ਨ ਸਿੰਘ ਦਿਆਲ, ਉਹਨਾਂ ਨੇ ਦੱਸਿਆ ਕਿ ਸੰਮਨ ਗਲਤ ਪਤੇ ਤੇ ਭੇਜੇ ਗਏ ਸੀਗੇ, ਇਸ ਕਰਕੇ ਉਹ ਪੇਸ਼ ਨਹੀਂ ਹੋ ਪਾਏ। ਤੇ ਦੁਬਾਰੇ ਜੇ ਵਾਰੰਟ ਭੇਜੇ ਜਾਣਗੇ ਫਿਰ ਦੇਖਦੇ ਆ। ਬਾਕੀ ਉਹਨਾਂ ਨੂੰ ਬੇਲ ਮਿਲ ਚੁੱਕੀ ਹੈ। ਜੀ। ਸੋ ਅੱਜ ਚੰਨੀ ਹੁਣੀ ਸੰਸਦ ਦੇ ਵਿੱਚ ਆਪਣੇ ਜਿਹੜਾ ਉਹਨਾਂ ਦਾ ਕੌਂਸਟੀਚੁਐਂਸੀ ਪੈਂਦੀ ਹੈ ਜਲੰਧਰ, ਉਸ ਦੇ ਮੁੱਦੇ ਚੁੱਕੇ ਨੇ। ਕਿਹੜੀ ਗੱਲ ਰੱਖੀ ਹੈ ਜੀ ਉਹਨਾਂ ਨੇ? ਦੇਖੋ ਤੁਹਾਡੇ ਇਲਾਕੇ ਦੇ MP ਨੇ, ਤੁਸੀਂ ਦੱਸੋ। ਉਹਨਾਂ ਨੇ ਇੱਕ ਤਾਂ ਈਦਗਾਹ ਵਾਲਾ ਮੁੱਦਾ ਚੱਕਿਆਗਾ ਜਲੰਧਰ ਕੈਂਟ ਏਰੀਆ ਦਾ, ਤੇ ਉਹਦੇ ਤੁਸੀਂ ਦੱਸੋ ਕੀ ਇਸ਼ੂ? ਮੈਂ ਤਾਂ ਦੇਖ ਰਿਹਾ ਸੀਗਾ ਉਹਦੇ 'ਚ ਇੱਕ ਇਹੀ ਸੀਗਾ ਕਿ ਮੁਸਲਿਮ ਈਦਗਾਹ 1909 ਤੋਂ ਮੁਸਲਮਾਨਾਂ ਦੇ ਕਬਜ਼ੇ 'ਚ ਸੀਗੀ, ਉਹ ਜ਼ਮੀਨ ਦਾਨ 'ਚ ਦਿੱਤੀ ਗਈ ਸੀ। ਉਹਨਾਂ ਨੂੰ ਨੋਟਿਸ ਥਮਾ ਦਿੱਤਾ ਗਿਆ ਹੈਗਾ ਤੇ ਕਿਹਾ ਗਿਆ ਇਹਨੂੰ ਖਾਲੀ ਕਰੋ। ਇੱਕ ਤਾਂ 10 ਦਿਨ 'ਚ ਖਾਲੀ ਕਰ। ਹਾਂ, ਇੱਕ ਤਾਂ ਉਹ ਇਸ਼ੂ ਉਹਨਾਂ ਨੇ ਕਿਹਾ ਹੈਗਾ। ਦੂਜਾ ਉਹਨਾਂ ਨੇ ਜਿਹੜਾ ਲੈਂਡ ਪੁਲਿੰਗ ਵਾਲਾ ਮਾਮਲਾ ਉਹ ਵੀ ਚੱਕਿਆਗਾ ਤੇ ਜਿਹੜੀ 13 ਪਿੰਡਾਂ ਦੀ ਜ਼ਮੀਨ ਕੰਟੋਨਮੈਂਟ ਦੇ ਇਲਾਕੇ 'ਚ ਕੀਤੀ ਜਾਣੀ ਸੀਗੀ, ਉਸ ਵਾਸਤੇ ਵੀ ਉਹਨਾਂ ਨੇ ਗੱਲ ਰੱਖੀ ਹੈਗੀ ਆਪਣੀ। ਬਾਕੀ ਤਾਂ ਮਤਲਬ ਜਿਹੜਾ ਆਪਾਂ ਕਹਿ ਲਈਏ ਕਿ ਉਹਨਾਂ ਨੇ ਜਿਹੜਾ ਨੁਕਤਾ ਵਰਤਿਆ ਉਹ ਇਹ ਵਰਤਿਆ ਕਿ ਨਮਾਜ਼ ਪੜ੍ਹਨ ਦਾ ਹੱਕ ਵੀ ਸਰਕਾਰ ਮੁਸਲਮਾਨਾਂ ਤੋਂ ਲੈ ਰਹੀ ਹੈ ਪੰਜਾਬ 'ਚ। ਇਹ ਉਹਨਾਂ ਨੇ ਨੁਕਤਾ ਰੱਖਿਆ, ਯਾਨੀ ਕਿ ਮਾਈਨੋਰਿਟੀਜ਼ ਦੀ ਹੀ ਜ਼ਿਆਦਾ ਗੱਲ ਚੁੱਕੀ ਹੈ। ਅੱਜ ਮਤਲਬ ਹੋਰ ਵੀ ਕਈ ਸਾਂਸਦ ਸੀਗੇ ਤੁਹਾਡੇ ਪੰਜਾਬ ਦੇ, ਉਹਨਾਂ ਨੇ ਜਿਵੇਂ ਲੈਂਡ ਪੂਲਿੰਗ ਬਾਰੇ ਵੀ ਅੱਜ ਸੰਸਦ 'ਚ ਗੱਲ ਉੱਠੀ ਹੈ। ਜਿਹੜੇ ਰਾਜਾ ਵੜਿੰਗ ਨੇ ਉਹਨਾਂ ਨੇ ਚੁੱਕਿਆ ਗਾ ਉਹ ਮਾਮਲਾ। ਜੀ। ਉਧਰ ਗੁਰਜੀਤ ਔਜਲਾ ਉਹਨਾਂ ਨੇ ਵੀ ਚੰਗਾ ਮੁੱਦਾ ਚੁੱਕਿਆ ਸੀ। ਉਹਨਾਂ ਨੇ ਕਿਹਾ ਕਿ ਤੁਸੀਂ ਅੱਤਵਾਦ ਦੀ ਗੱਲ ਕਰਦੇ ਹੋ, ਪੰਜਾਬ ਦੇ ਵਿੱਚ ਇੰਨਾ ਜ਼ਿਆਦਾ ਨਸ਼ਾ ਵਧਿਆ ਹੋਇਆ ਹੈ, ਉਹ ਵੀ ਤਾਂ ਇੱਕ ਕਿਸਮ ਦਾ ਅੱਤਵਾਦ ਹੀ ਹੈ ਨਾ। ਤਾਂ ਉਸ ਤੋਂ ਅੱਗੇ ਜੇਕਰ ਆਪਾਂ ਚੱਲੀਏ ਤਾਂ ਮਹਾਮੰਡਲੇਸ਼ਵਰ ਜਿਹੜੇ ਨੇ ਉਹ ਬੋਲਦੇ ਹੋਏ ਕਹਿੰਦੇ ਨੇ ਕਿ ਸਾਈਂ ਦੀ ਜਿਹੜੀ ਜਿਹਨੂੰ ਸਾਈਂ ਬਾਬਾ ਕਹਿੰਦੇ ਨੇ, ਕਹਿੰਦੇ ਉਹਦੀ ਮੂਰਤੀ ਨੂੰ ਚੱਕ ਕੇ ਖੂਹ ਦੇ ਵਿੱਚ ਸਿੱਟ ਦਿਓ, ਅੱਗ ਲਾ ਦਿਓ। ਤੇ ਇਹ ਮੁਸਲਮਾਨ ਕਹਿੰਦੇ ਨੇ ਉਹਨਾਂ ਨੂੰ। ਹਾਂਜੀ, ਬੇਸਿਕਲੀ ਦੇਖੋ ਹੁਣ ਹਿੰਦੂਤਵਾ ਦੀ ਬ੍ਰਿਗੇਡ ਇੱਕ ਕੰਪੇਨ ਚਲਾ ਰਹੀ ਹੈ। ਉਹ ਕੰਪੇਨ ਕੀ ਚਲਾ ਰਹੀ ਹੈ ਕਿ ਉਹ ਹਿੰਦੂਆਂ ਨੂੰ ਕਹਿ ਰਹੀ ਹੈ ਕਿ ਤੁਸੀਂ ਪੀਰ ਮਜ਼ਾਰਾਂ ਤੇ ਨਾ ਜਾਓ, ਠੀਕ ਹੈ, ਕਿਉਂਕਿ ਇੱਕ ਸਿੰਕਰੈਟਿਕ ਕਲਚਰ ਇੱਥੇ ਰਿਹਾ ਗਾ। ਇੱਥੇ
ਤਾਂ ਭਗਤੀ ਮੂਵਮੈਂਟ, ਸੂਫੀ ਮੂਵਮੈਂਟ ਦੋਵੇਂ ਰਹੇ ਨੇ। ਜਦੋਂ ਮੁਗਲ ਆਏ ਉਸੇ ਟਾਈਮ, ਉਸ ਤੋਂ ਪਹਿਲਾਂ ਹੀ, ਮਤਲਬ ਅਮੀਰ ਖੁਸਰੋ ਤੋਂ ਤੁਸੀਂ ਉਹਨੂੰ ਟਰੈਕ ਕਰ ਸਕਦੇ ਹੋ, ਉਸ ਤੋਂ ਪਹਿਲਾਂ ਵੀ ਟਰੈਕ ਕਰ ਸਕਦੇ ਹੋ, ਬਹੁਤ ਸਾਰੇ ਭਗਤ ਰਹੇ ਨੇ, ਬਹੁਤ ਸਾਰੇ ਸੂਫੀ ਸੰਤ ਰਹੇ ਨੇ। ਤੇ ਹਿੰਦੂ ਵੀ ਆਮ ਤੌਰ ਤੇ ਨਿਜ਼ਾਮੂਦੀਨ ਔਲੀਆ ਤੋਂ ਲੈ ਕੇ ਕਈ ਸਾਰੇ ਥਾਵਾਂ ਤੇ ਜਾਂਦੇ ਨੇ, ਪੀਰ ਪੈਗੰਬਰਾਂ ਨੂੰ ਮੰਨਦੇ ਨੇ। ਆਪਾਂ ਜਿਵੇਂ ਪੰਜਾਬ 'ਚ ਬਾਬਾ ਫਰੀਦ ਤੋਂ ਲੈ ਕੇ ਭਗਤ ਰੈਦਾਸ ਤੱਕ ਸਾਰਿਆਂ ਦੀ ਇੱਜ਼ਤ ਕਰਦੇ ਆ ਆਪਾਂ। ਤੇ ਉਹੀ ਮਤਲਬ ਕਲਚਰ ਰਿਹਾ ਗਾ ਇਸ ਪੂਰੇ ਖਿੱਤੇ ਦਾ। ਤੇ ਉਹਦੇ ਉਲਟ ਇਹਨਾਂ ਨੇ ਹੁਣ ਜਿਹੜਾ ਭਗਤ ਸਾਈਂ ਸੀਗਾ ਉਹ ਵੀ ਇੱਕ ਰਿਹਾ, ਸਾਈਂ ਬਾਬਾ ਜੀ ਨੂੰ ਕਹਿੰਦੇ ਆ, ਹੁਣ ਉਹਨਾਂ ਦੇ ਉਲਟ ਵੀ ਕਹਿ ਰਹੇ ਨੇ। ਪਹਿਲਾਂ ਪੀਰ ਮਜ਼ਾਰਾਂ ਤੇ ਵੀ ਉਲਟ ਬੋਲੇ ਨੇ, ਕਈ ਸਾਰੇ ਜਿਹੜੀ ਮਜ਼ਾਰਾਂ ਹੈਗੀਆਂ ਇਹਨਾਂ ਨੇ ਢਾਈਆਂ ਵੀ ਨੇ। ਇਸ ਕਿਸਮ ਦੀ ਹਿੰਦੂਤਵ ਬਰਗੇਡ ਨੇ। ਇਹ ਜਾਮਾ ਮਸਜਿਦ 'ਚ ਹਿੰਦੂਆਂ ਦੇ ਜਾਣ ਤੇ ਵੀ ਇਤਰਾਜ਼ ਜਤਾਉਂਦੇ ਨੇ। ਇੱਕ ਵਾਰ ਤਾਂ ਇਹਨਾਂ ਦੇ ਇੱਕ ਜਿਹੜਾ ਹਿੰਦੂਤਵ ਦਾ ਬਰਗੇਡ ਦਾ ਇੱਕ ਬਾਬਾ ਹੈਗਾ, ਉਹਨੇ ਹਰਮੰਦਰ ਸਾਹਿਬ ਤੇ ਵੀ ਇੱਕ ਕਮੈਂਟ ਕਰ ਦਿੱਤਾ ਸੀਗਾ, ਬਾਅਦ ਚ ਉਹਨੇ ਮਾਫੀ ਮੰਗ ਲਈ ਹਾਲਾਂਕਿ। ਯਾਨੀ ਕਿ ਇਹ ਮੂਲ ਕਹਿਣ ਦਾ ਭਾਵ ਇਹ ਹੈ ਕਿ ਹੁਣ ਹਿੰਦੂਤਵ ਦੀ ਫੋਰਸਿਸ ਜਿਹੜਾ ਆਪਸ 'ਚ ਇੱਕ ਦੂਜੇ ਦੇ ਧਾਰਮਿਕ ਸਥਾਨਾਂ 'ਚ ਇੱਕ ਦੂਜੇ ਧਰਮ ਦੇ ਲੋਕ ਜਾਂਦੇ ਨੇ, ਉਹਨਾਂ ਤੇ ਇਤਰਾਜ਼ ਜਤਾ ਰਹੇ ਨੇ। ਹਿੰਦੂਆਂ ਨੂੰ ਕਹਿ ਰਹੇ ਨੇ ਕਿ ਸਿਰਫ ਤੁਸੀਂ ਹਿੰਦੂਆਂ ਦੇ ਧਾਰਮਿਕ ਸਥਾਨਾਂ 'ਚ ਹੀ ਜਾਓ, ਜਿਹੜੇ ਹੋਰ ਬਾਕੀ ਮੁਸਲਮਾਨਾਂ ਦੇ ਜਾਂ ਫਿਰ ਹੋਰ ਜਿਹੜੇ ਸੂਫੀ ਸੰਤ ਨੇ ਜਾਂ ਫਿਰ ਭਗਤੀ ਸੰਤ ਨੇ, ਉਹਨਾਂ ਦੀ ਤੁਸੀਂ ਪੂਰਾ ਪੂਜਾ ਆਰਾਧਨਾ, ਈਵਨ ਭਗਤ ਕਬੀਰ ਪੰਥੀਆਂ ਤੇ ਵੀ ਇਹਨਾਂ ਨੂੰ ਇਤਰਾਜ਼ ਹੈ। ਭਗਤ ਕਬੀਰ ਤੇ ਇਹਨਾਂ ਨੂੰ ਇਤਰਾਜ਼ ਹੈ। ਭਗਤ ਰਵਿਦਾਸ ਤੋਂ ਵੀ ਕਿਤੇ ਨਾ ਕਿਤੇ ਇਹਨਾਂ ਨੂੰ ਇਤਰਾਜ਼ ਹੈ। ਤੇ ਰਵਿਦਾਸ ਤੋਂ ਲੈ ਕੇ ਮਤਲਬ ਆਪਾਂ ਮਤਲਬ ਜੇ ਆਪਾਂ ਗੱਲ ਕਰਨ ਬਹਿ ਜਾਵਾਂਗੇ, ਬਾਬਾ ਫਰੀਦ ਤੋਂ, ਬੁੱਲੇ ਸ਼ਾਹ ਤੋਂ ਲੈ ਕੇ ਨਿਜ਼ਾਮੂਦੀਨ ਔਲੀਆ, ਅਮੀਰ ਖੁਸਰੋ, ਏਡੇ ਆਪਣਾ ਜਿਹੜਾ ਕਲਚਰ ਆ ਉਹ ਏਡੇ ਵੱਧ ਲੋਕਾਂ ਨਾਲ ਭਰਿਆ ਹੋਇਆ ਹੈਗਾ, ਜਿਨ੍ਹਾਂ ਨੇ ਅੱਡ ਟਾਈਮਾਂ 'ਚ ਜਿਹੜੀ ਇਨਸਾਨੀਅਤ ਨੂੰ ਮਿਲਾਉਣ ਦਾ ਕੰਮ ਕੀਤਾ ਹੈਗਾ। ਉਹਨਾਂ ਨੇ ਆਪਾਂ ਕਹਿ ਲਈਏ ਕਿ ਇੱਕ ਭਗਤੀ ਭਾਵ ਰਿਹਾ ਹੈਗਾ। ਹੁਣ ਮੈਂ ਤਾਂ ਦੇਖਦਾ ਹਾਂ ਕਿ ਮਤਲਬ ਇਸ ਕਿਸਮ ਦੇ ਜਿਹੜੇ ਆਪਾਂ ਕਹਿ ਲਈਏ ਕਿ ਜਿਹੜੇ ਅੱਡ ਧਰਮਾਂ ਦੇ ਠੇਕੇਦਾਰ ਬਣੇ ਹੋਏ ਨੇ, ਉਹਨਾਂ 'ਚ ਇਸੇ ਕਿਸਮ ਦੇ ਰੁਝਾਨ ਆਪਾਂ ਨੂੰ ਦੇਖਣ ਨੂੰ ਮਿਲ ਰਹੇ ਨੇ ਕਿ ਉਹ ਬਹੁਤ ਜ਼ਿਆਦਾ ਲੋਕਾਂ ਨੂੰ ਕੱਟੜ ਕਰ ਰਹੇ ਨੇ, ਜਦਕਿ ਲੋਕਾਂ ਦਾ ਇਸ ਕਿਸਮ ਦਾ ਹੈ ਨਹੀਂ। ਮਤਲਬ ਮੈਨੂੰ ਲੱਗਦਾ ਹੈ ਕਿ ਸਭ ਤੋਂ ਵੱਧ ਹਿੰਦੂ ਸਾਈਂ ਬਾਬਾ ਦੀ ਪੂਜਾ ਕਰਦੇ ਨੇ, ਉਹ ਹਟਣਗੇ ਨਹੀਂ ਇਹਨਾਂ। ਚਲੋ ਠੀਕ ਹੈ, ਇਹਨਾਂ ਦਾ ਆਰਐਸਐਸ ਦਾ ਹਿੰਦੂਤਵ ਦਾ ਇੱਕ ਏਜੰਡਾ ਰਹੇਗਾ ਕਿ ਬਾਕੀ ਧਰਮਾਂ ਨੂੰ ਪੂਜਣਾ ਹਟਾਉਣ, ਧਾਰਮਿਕ ਸਥਲਾਂ 'ਚ ਜਾਣ ਵਾਸਤੇ ਹਿੰਦੂਆਂ ਨੂੰ ਹਟਾਉਣ, ਉਹ ਹੀ ਏਜੰਡਾ ਹੈਗਾ ਜੀ, ਉਹਨੂੰ ਅੱਗੇ ਵਧਾ ਰਹੇ ਨੇ ਜੀ। ਸੋ ਅੱਜ ਪੂਰੇ ਪੰਜਾਬ ਦੇ ਜਿੱਥੇ ਵੀ 65,533 ਏਕੜ ਜ਼ਮੀਨ ਲੈਂਡ ਪੂਲਿੰਗ ਦੇ ਤਹਿਤ ਲਈ ਜਾਣੀ ਹੈ ਸਰਕਾਰ ਦੇ ਵੱਲੋਂ, ਉੱਥੇ ਖਾਸਾ ਰੋਸ ਸਰਕਾਰ ਦੇ ਖਿਲਾਫ ਦੇਖਣ ਨੂੰ ਮਿਲਿਆ। ਇੱਕ ਪਾਸੇ ਕੈਬਨਿਟ ਮੀਟਿੰਗ ਸੀ ਤੇ ਦੂਜੇ ਪਾਸੇ ਪੰਜਾਬ ਭਰ ਦੇ ਵਿੱਚ ਕਿਸਾਨ ਸੜਕਾਂ ਦੇ ਉੱਪਰ ਸੀ, ਟਰੈਕਟਰ ਆਪਣੇ ਲੈ ਕੇ। ਤੇ ਲੈਂਡ ਪੂਲਿੰਗ ਦੇ ਮਾਮਲੇ 'ਚ ਸੰਸਦ ਦੇ ਵਿੱਚ ਵੀ ਸੇਮ ਟਾਈਮ ਤੇ ਗੱਲ ਹੋ ਰਹੀ ਸੀ। ਇਹ ਮੁੱਦੇ ਦੇ ਬਾਰੇ ਕੀ ਕਹੋਗੇ ਜੀ? ਬਿਲਕੁਲ, ਲੈਂਡ ਪੂਲਿੰਗ ਪਾਲਿਸੀ ਦੇ ਖਿਲਾਫ ਅੱਜ ਪੂਰੇ ਸੂਬੇ ਦੇ ਵਿੱਚ ਰੋਸ ਦੇਖਣ ਨੂੰ ਮਿਲਿਆ। ਖਾਸ ਕਰ ਆਪਾਂ ਦੇਖ ਰਹੇ ਸੀਗੇ ਲੁਧਿਆਣੇ ਦੇ ਵਿੱਚ, ਅੰਮ੍ਰਿਤਸਰ ਦੇ ਵਿੱਚ, ਜਲੰਧਰ ਦੇ ਵਿੱਚ, ਮਾਨਸਾ ਦੇ ਵਿੱਚ ਤਾਂ ਜਿਹੜੇ ਸਿੱਧੂ ਮੂਸੇਵਾਲਾ ਦੇ ਫਾਦਰ ਹੈਗੇ ਬਲਕੌਰ ਸਿੱਧੂ, ਉਹ ਵੀ ਸ਼ਾਮਲ ਹੋਏ ਕਿਸਾਨਾਂ ਦੇ ਟਰੈਕਟਰ ਮਾਰਚ 'ਚ। ਮਤਲਬ ਫਰੀਦਕੋਟ 'ਚ ਜਿੰਨੇ ਵੀ ਜ਼ਿਲ੍ਹੇ ਹੈਗੇ ਸੂਬੇ ਦੇ, ਸਾਰਿਆਂ ਦੇ ਵਿੱਚ ਕਿਸਾਨਾਂ ਨੇ ਟਰੈਕਟਰ ਮਾਰਚ ਕੱਢੇ ਨੇ। ਸੰਯੁਕਤ ਕਿਸਾਨ ਮੋਰਚਾ ਦੀ ਇੱਕ ਕੋਲ ਸੀਗੀ, ਉਹਦੇ 'ਚ ਜਿਹੜੇ ਆਪਾਂ ਕਹਿ ਲਈਏ ਕਿ ਬਹੁਤ ਵੱਡੇ ਕਿਸਾਨ ਆਗੂ ਵੀ ਸ਼ਾਮਲ ਹੋਏ ਨੇ। ਬਲਵੀਰ ਸਿੰਘ ਰਾਜੇਵਾਲ ਤੋਂ ਲੈ ਕੇ ਸਾਰੇ ਕਿਸਾਨ ਆਗੂ ਅੱਜ ਸੜਕਾਂ ਤੇ ਆਪਾਂ ਦੇਖ, ਸੋਹਣ ਪੰਧੇਰ ਹੋਣ, ਸਾਰੇ ਜਗਜੀਤ ਡੱਲੇਵਾਲ, ਸਾਰੇ ਦੇ ਸਾਰੇ ਹੀ ਅੱਜ ਸੜਕਾਂ ਤੇ ਸੀਗੇ ਤੇ ਸਾਰਿਆਂ ਨੂੰ ਇਤਰਾਜ਼ ਸੀਗਾ। ਬਿਲਕੁਲ ਅੱਜ ਸੰਸਦ ਦੇ ਵਿੱਚ ਵੀ ਇਹ ਗੱਲ ਉੱਠੀ ਹੈ, ਜਿਹੜੇ ਪੰਜਾਬ ਤੋਂ ਸੰਸਦ ਸੀਗੇ, ਕਈ ਸੰਸਦ, ਉਹਨਾਂ ਨੇ ਇਹ ਗੱਲ ਰੱਖੀ ਹੈਗੀ ਆ। ਤੇ ਰਾਜੇਵਾਲ ਨੇ ਵੀ ਕਿਹਾ ਹੈਗਾ ਕਿ ਘੱਟੋ ਘੱਟ 20,000 ਤੋਂ ਵੱਧ ਕਿਸਾਨ ਪਰਿਵਾਰਾਂ ਨੂੰ ਬਰਬਾਦ ਕਰਨ ਦਾ ਇਹ ਖੇਡ ਹੈ ਲੁਧਿਆਣੇ 'ਚ। ਤੇ ਉਹਨਾਂ ਨੇ ਕਿਹਾ ਕਿ 116 ਪਿੰਡਾਂ ਨੂੰ ਉਜਾੜਨ ਵਾਸਤੇ ਇਹ ਸਾਰਾ ਪ੍ਰਪੰਚ ਰਚਿਆ ਗਿਆ ਹੈਗਾ। ਤੇ ਅੱਜ ਜਲੰਧਰ ਹੋ ਗਿਆ, ਫਿਰੋਜ਼ਪੁਰ ਹੋ ਗਿਆ, ਲੁਧਿਆਣਾ ਹੋ ਗਿਆ, ਇੱਥੇ ਤਾਂ ਮਤਲਬ ਖਾਸੇ ਵੱਡੇ ਟਰੈਕਟਰ ਮਾਰਚ ਦੇਖਣ ਨੂੰ ਆਪਾਂ ਨੂੰ ਮਿਲੇ ਹੈਗੇ ਆ। ਔਰ ਤੇ ਦੂਜੇ ਤਰਫ ਤੁਸੀਂ ਕਹਿ ਰਹੇ ਹੋ ਕਿ ਅੱਜ ਪੰਜਾਬ ਦੀ ਕੈਬਨਿਟ ਮੀਟਿੰਗ ਪੀਸੀ ਮਿਨਿਸਟਰਾਂ ਨਾਲ, ਉਹਦੇ 'ਚ ਜਿਹੜੀ ਗੱਲ ਰੱਖੀ, ਮੀਡੀਆ ਦੇ ਵਿੱਚ ਵੀ ਪਹੁੰਚਾਈ ਗਈ ਕਿ ਇਹ ਤਾਂ ਜਿਹੜੀ ਲੈਂਡ ਪੂਲਿੰਗ ਪਾਲਿਸੀ ਪਹਿਲੀ ਵਾਰ ਅਕਾਲੀ ਸਰਕਾਰ ਲੈ ਕੇ ਆਈ ਸੀ ਸਾਲ 2011 'ਚ। ਉਸ ਤੋਂ ਬਾਅਦ ਕੈਪਟਨ ਨੇ ਵੀ ਇਹਨੂੰ ਰੱਖਿਆ ਤੇ ਹੁਣ ਤਾਂ ਅਸੀਂ ਤਾਂ ਮਾੜੇ ਮੋਟੇ ਸ਼ੋਧਾਂ ਕਰਕੇ ਅੱਗੇ ਵਧਾ ਰਹੇ ਹਾਂ। ਭਗਵੰਤ ਮਾਨ ਹੋਰਾਂ ਨੇ ਇਹ ਗੱਲ ਲਗਾਤਾਰ ਮੀਡੀਆ 'ਚ ਪ੍ਰਚਾਰੀ ਹੈ ਤੇ ਦੇਖਦੇ ਹਾਂ ਮਤਲਬ ਇਹਦੇ 'ਚ ਕੀ ਬਣਦਾਗਾ। ਜੀ ਲਗਾਤਾਰ ਇਸ ਦਾ ਪ੍ਰਚਾਰ, ਮਤਲਬ ਇਹਦੇ 'ਚ ਭਗਵੰਤ ਮਾਨ ਦੀ ਸਟੇਟਮੈਂਟ ਜੋ ਆਈ ਉਹ ਵੀ ਮੈਂ ਰੱਖ ਦਿੰਦਾ। ਭਗਵੰਤ ਮਾਨ ਕਹਿ ਰਹੇ ਕਿ ਵਿਰੋਧੀ ਪਾਰਟੀਆਂ ਦੁਆਰਾ ਵੱਲੋਂ ਗਲਤਫਹਿਮੀ ਫੈਲਾਈ ਜਾ ਰਹੀ ਹੈ ਤੇ ਜਿੱਥੇ ਨੋਟੀਫਿਕੇਸ਼ਨ
ਜਾਰੀ ਹੋ ਚੁੱਕਿਆ ਹੈਗਾ। ਉੱਥੇ ਅਸੀਂ ਜ਼ਮੀਨਾਂ ਦੀ ਰਜਿਸਟਰੀ ਬੰਦ ਕਰ ਚੁੱਕੇ ਹਾਂ। ਇਹ ਅਫਵਾਹ ਹੈ, ਜ਼ਮੀਨਾਂ ਬਿਲਕੁਲ ਫ੍ਰੀ ਨੇ, ਲੋਕ ਰਜਿਸਟਰੀ ਕਰਵਾ ਸਕਦੇ ਹਨ। ਨੋਟੀਫਿਕੇਸ਼ਨ ਦਾ ਮਤਲਬ ਰਜਿਸਟਰੀ ਤੇ ਰੋਕ ਨਹੀਂ ਹੈ। ਜਦ ਜ਼ਮੀਨ ਅਕਵਾਇਰ ਕਰਨੀ ਹੋਵੇਗੀ ਉਦੋਂ ਇਸ ਕਿਸਮ ਦੀਆਂ ਚੀਜ਼ਾਂ ਹੁੰਦੀਆਂ ਨੇ। ਲੈਂਡ ਪੂਲਿੰਗ ਚ ਕੋਈ ਵੀ ਜ਼ਮੀਨ ਅਕਵਾਇਰ ਅਸੀਂ ਨਹੀਂ ਕਰ ਰਹੇ, ਇਹ ਗੱਲ ਉਹਨਾਂ ਵੱਲੋਂ ਕਹੀ ਗਈ ਹੈ। ਪਰ ਮਤਲਬ ਲੈਂਡ ਪੂਲਿੰਗ ਮੈਨੂੰ ਲੱਗਦਾ ਹੈਗਾ ਕਿ ਇਹਨਾਂ ਦੀ ਕਬਰ ਸਾਬਤ ਹੋਊਗੀ। ਆਮ ਆਦਮੀ ਪਾਰਟੀ ਨੂੰ ਕਿਤੇ ਨਾ ਕਿਤੇ ਢਾਣ 'ਚ ਲੈਂਡ ਪੂਲਿੰਗ ਪਾਲਿਸੀ ਇੱਕ ਵੱਡਾ ਰੋਲ ਨਿਭਾਊਗੀ। ਅੱਜ ਆਪਾਂ ਦੇਖਿਆ ਸੂਬੇ 'ਚ ਕਿਸ ਕਿਸਮ ਦਾ ਕਿਸਾਨਾਂ ਦਾ ਰੋਹ ਸੀਗਾ। ਜਿੰਨਾ ਵੈਕਿਊਮ ਆਇਆ ਹੋਇਆ ਸੀ ਉਹ ਸਾਰਾ ਹੀ ਖਤਮ ਹੋ ਗਿਆ ਹੈ, ਖਲਾਅ ਖਤਮ ਹੋ ਚੁੱਕਿਆ ਹੈ ਤੇ ਇੱਕ ਤਰੀਕੇ ਦੇ ਨਾਲ ਮੁੜ ਕੇ ਜਿਹੜੀਆਂ ਜਥੇਬੰਦੀਆਂ ਇੱਕ ਦੂਸਰੇ ਨੂੰ ਮੂੰਹ ਨਹੀਂ ਸੀ ਲਾਉਣਾ ਚਾਹੁੰਦੀਆਂ, ਉਹ ਇਸ ਸਮੇਂ ਇਕੱਠੀਆਂ ਹੋ ਕੇ ਮੈਦਾਨ 'ਚ ਡਟ ਰਹੀਆਂ ਨੇ। ਸੋ ਇੱਕ ਪਾਸੇ ਤਾਂ ਇਹ ਧੰਨਵਾਦ ਵੀ ਕਰਨਾ ਬਣਦਾ ਹੈ ਇਸ ਪਾਰਟੀ ਦਾ ਜਿਨ੍ਹਾਂ ਨੇ ਪਾਲਿਸੀ ਲਿਆਂਦੀ। ਉਸ ਤੋਂ ਬਾਅਦ ਦੁਬਾਰਾ ਤੋਂ ਲੋਕ ਇੱਕ ਵਾਰ ਜਾਗਰੂਕ ਹੋਏ ਨੇ, ਖਾਸ ਤੌਰ ਤੇ ਪਿੰਡਾਂ ਦੇ ਵਿੱਚ ਗ੍ਰਾਮ ਸਭਾ ਦੀ ਗੱਲ ਹੋਣ ਲੱਗੀ। ਇਹ ਵੱਡੀ ਗੱਲ ਹੈ। ਅੰਤ 'ਚ ਕੁਝ ਸ਼ਬਦਾਂ 'ਚ ਚਾਨਣਾ ਪਾ ਦਿਓ। ਮਜੀਠੀਆ ਨੂੰ ਮਿਲਣ ਨਹੀਂ ਦਿੱਤਾ ਜਾ ਰਿਹਾ ਕਹਿੰਦੇ ਅਕਾਲੀ ਆਗੂਆਂ ਨਾਲ। ਹਾਂਜੀ, ਅੱਜ ਡਾਕਟਰ ਦਲਜੀਤ ਸਿੰਘ ਚੀਮਾ ਦੀ ਮੈਂ ਟਵਿੱਟਰ ਤੇ ਪੋਸਟ ਦੇਖੀ ਸੀ। ਉਹਨਾਂ ਨੇ ਕਿਹਾ ਕਿ ਅਸੀਂ ਅੱਜ ਨਾਭਾ ਜੇਲ੍ਹ 'ਚ ਗਏ ਸੀਗੇ। 3 ਸੀਨੀਅਰ ਆਗੂ ਸੀਗੇ ਸ਼੍ਰੋਮਣੀ ਅਕਾਲੀ ਦਲ ਦੇ, ਮਹੇਸ਼ਿੰਦਰ ਗਰੇਵਾਲ, ਡਾਕਟਰ ਦਲਜੀਤ ਸਿੰਘ ਚੀਮਾ, ਸਰਦਾਰ ਸਿਕੰਦਰ ਸਿੰਘ ਮਲੂਕਾ। ਅਸੀਂ ਤਿੰਨੇ ਗਏ ਸੀਗੇ ਵਿਕਰਮਜੀਤ ਸਿੰਘ ਮਜੀਠੀਆ ਨੂੰ ਮਿਲਣ ਵਾਸਤੇ, ਲੇਕਿਨ ਸਾਨੂੰ ਮਿਲਣ ਨਹੀਂ ਦਿੱਤਾ ਗਿਆ। ਇਹ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਦੀ ਜਿਹੜੀ ਪੋਲਿਟਿਕਸ ਹੈ ਉਹਨੂੰ ਐਕਸਪੋਜ਼ ਕਰਦਾ ਗਾ। ਹਿਊਮਨ ਰਾਈਟਸ ਦਾ ਵਾਇਲੇਸ਼ਨ ਵੀ ਦੱਸਿਆ ਤੇ ਇਹ ਵੀ ਦੱਸਿਆ ਕਿ ਕਿਵੇਂ ਆਪੋਜੀਸ਼ਨ ਨੂੰ ਡਰਾਇਆ ਧਮਕਾਇਆ ਜਾ ਰਿਹਾ ਹੈਗਾ। ਇਹ ਪੋਸਟ ਉਹਨਾਂ ਨੇ ਅੱਜ ਆਪਣੇ ਟਵਿੱਟਰ ਅਕਾਊਂਟ ਤੇ ਕੀਤੀ ਹੈਗੀ ਆ। ਜੀ, ਇਸੇ ਦੇ ਨਾਲ ਪ੍ਰੋਗਰਾਮ ਦਾ ਸਮਾਂ ਸਮਾਪਤ ਹੁੰਦਾ ਹੈ। ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ ਜੀ। ਸ਼ੁਕਰੀਆ ਗੁਰਪ੍ਰੀਤ, ਸਤਿ ਸ੍ਰੀ ਅਕਾਲ।